ਜਿਹਨੇ ਬੀਤੇ ਦਿਨਾਂ ਦੇ ਵਿੱਚ ਕਾਫੀ ਕਹਿ ਲਓ ਵੀ ਚਰਚਾ ਜਿਹੜੀ ਉਹ ਬਟੋਰੀ ਆ ਉਸ ਵੀਡੀਓ ਨੂੰ, ਜਿਹੜੀ ਸੁਖਬੀਰ ਬਾਦਲ ਜਿਸ ਦੇ ਵਿੱਚ ਆਪਾਂ ਨੂੰ ਪਤਾ ਵੀ ਉਸਦੀ ਲੱਤ ਨੂੰ ਸੱਟ ਲੱਗੀ ਦਿਖਾਈ ਗਈ ਆ, ਉਸਦੇ ਉਹ ਮੋਲਡ ਲੱਗਾ ਹੋਇਆ ਆ, ਉਹ ਬੈਠਾ ਬਰਸ਼ਾ ਫੜ ਕੇ ਜਿਹੜੀ ਉਹ ਤਨਖਾਹ ਲੱਗੀ ਆ ਉਹ ਸੇਵਾ ਕਰ ਰਿਹਾ ਆ। ਇੱਕ ਬੀਬੀ ਆਉਂਦੀ, ਇੱਕ ਜਿਹੜੀ ਰੀਅਲ ਵੀਡੀਓ ਆ ਉਹਦੇ ਵਿੱਚ ਬੀਬੀ ਆਉਂਦੀ ਲਾਗੇ ਕਰਦਾ ਪੈਰ ਉਹ ਪਿੱਛੇ ਨੂੰ ਕਰ ਲੈਂਦੇ ਆ। ਉਸ ਤੋਂ ਬਾਅਦ ਦੇ ਵਿੱਚ ਇੱਕ ਵੀਡੀਓ ਆਉਂਦੀ ਆ ਵੀ ਉਹ ਉੱਠ ਕੇ ਤੇ ਇੱਕ ਲੱਤ ਦੇ ਉੱਤੇ ਜਿੱਦਾਂ ਆਪਾਂ ਸਟੈਪੂ ਖੇਡਦੇ ਹੁੰਦੇ ਨਿਆਣੇ ਵੀ ਉਦਾਂ ਜਿਹੜਾ ਉਹ ਦੌੜਨ ਲੱਗ ਜਾਂਦਾ ਆ। ਸੋ ਉਸ ਵੀਡੀਓ ਨੂੰ ਕਾਫੀ ਲੋਕਾਂ ਨੇ ਸੱਚ ਮੰਨਿਆ, ਕਾਫੀ ਲੋਕਾਂ ਨੇ ਝੂਠ ਮੰਨਿਆ। ਰਿਐਲਿਟੀ ਕੀ ਸੀ? ਹੁਣ ਆਪਾਂ ਜੇ ਆਪਣੀ ਕੌਮ ਦੀ ਗੱਲ ਨੂੰ ਲੈ ਕੇ ਚੱਲੀਏ ਵੀ ਪੇਜ ਇਦਾਂ ਹੁੰਦੇ ਆ ਵੀ ਜਿੱਦਾਂ ਕੌਮੀ ਪਰਮਾਨਿਆਂ ਦੇ ਆ ਜਾਂ ਜਿਨ੍ਹਾਂ ਨੇ ਕੌਮ ਦੇ ਲਈ ਕੀਤਾ ਜਾਂ ਕੌਮ ਦੇ ਵਿੱਚ ਉਹਨਾਂ ਦਾ ਨਾਮ ਆ, ਪਰ ਚਲਾਉਣ ਵਾਲੇ ਜਿਹੜੇ ਆ ਉਹ ਸਟੇਟ ਦੇ ਸੰਦ ਹੁੰਦੇ ਆ। ਉਹ ਉਸ ਤਰੀਕੇ ਦੇ ਨਾਲ ਉਹਨਾਂ ਪੇਜਾਂ ਨੂੰ ਜਿਹੜਾ ਉਹ ਡਿਫਾਈਨ ਕਰ ਰਹੇ ਆ, ਚਲਾ ਰਹੇ ਹੁੰਦੇ ਆ। ਇਹ ਵੀ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਆ। ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਪੋਸਟ ਆ ਉਹ ਪੰਜਾਬ ਪੁਲਿਸ ਦੀਆਂ ਆ। ਫੈਨ ਪੇਜ ਹੈਗਾ ਫੈਨਸ ਆਫ ਦੀਪ ਸਿੱਧੂ ਕਰਕੇ। ਸੋ ਤੁਸੀਂ ਜੇ ਪੇਜ ਵੀ ਉੱਪਰ ਸਾਰਾ ਦਿਖਾ ਦਿਓ ਸਾਨੂੰ, ਉਹਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਕਿ ਉੱਪਰੋਂ ਪੇਜ ਨੂੰ ਦੇਖ ਕੇ ਕੋਈ ਕਹਿ ਨਹੀਂ ਸਕਦਾ ਕਿ ਇੱਕ ਨਾਮ ਸਿੱਖ ਪੇਜ ਆ ਗਿਆ। ਪੇਜ ਹੈਗਾ ਉਹਦਾ ਦੀਪ ਸਿੱਧੂ ਦੀ ਫੋਟੋ ਲਾਈ ਆ ਤੇ ਪੋਸਟਾਂ ਸਿਰਫ ਪੰਜਾਬ ਪੁਲਿਸ ਦੀਆਂ। ਕੋਈ ਉਮਰ ਦਾ ਵੀ ਹੈਗਾ ਵੀ ਕਿਹੜੀ ਉਮਰ ਦੇ ਲੋਕ, ਡੈਮੋਗ੍ਰਾਫੀ ਕਿੱਦਾਂ ਦੀ ਹੈ ਜਿਹੜੇ ਇਸ ਤੋਂ ਜ਼ਿਆਦਾ ਪ੍ਰਭਾਵਿਤ ਨੇ? ਸੋ ਆਪਾਂ ਉਹਦੇ ਬਾਰੇ ਵੀ ਦੱਸਦੇ ਹਾਂ ਕਿ ਆਮ ਤੌਰ ਦੇ ਉੱਤੇ ਡੈਮੋਗ੍ਰਾਫੀ ਦੇ ਵਿੱਚ ਏਜ ਦੀ ਪਹਿਲਾਂ ਥੋੜੀ ਜਿਹੀ ਗੱਲ ਕੀਤੀ ਹੈ, ਪਰ ਆਪਾਂ ਕਰਦੇ ਕਿ ਅਮਰੀਕਾ ਦੇ ਵਿੱਚ ਕਿਉਂਕਿ ਇਦਾਂ ਦਾ ਕੋਈ ਅਨਲਾਈਕ ਐਡਿਕਸ਼ਨ ਜਿਹਦੇ ਵਿੱਚ ਤਾਂ ਸਾਡੇ ਕੋਲ ਫੈਕਟ ਬੇਸਡ ਤੇ ਰਿਲਾਇਬਲ ਡੇਟਾ ਹੋਵੇ, ਸਾਡੇ ਕੋਲ ਵੀਡੀਓ ਗੇਮਿੰਗ ਦਾ ਇਦਾਂ ਦਾ ਕੋਈ ਡੇਟਾ ਨਹੀਂ ਹੈਗਾ ਕਿਉਂਕਿ ਜਿੱਦਾਂ ਪਹਿਲਾਂ ਡਿਸਕਸ ਨਹੀਂ ਕਰਦੇ, ਪਰ ਇੱਕ ਐਸਟੀਮੇਟ ਜਿਹੜਾ ਲਗਾਇਆ ਜਾਂਦਾ ਉਹਦੇ ਵਿੱਚ ਇਹ ਹੈ ਕਿ 2 ਤੋਂ ਲੈ ਕੇ 10% ਵਿਚ ਇਜ਼ ਵੈਰੀ ਬਿਗ ਨੰਬਰ। ਉਹ ਤੋਂ ਲੈ ਕੇ 10% ਦੀ ਜਿਹੜੀ ਯੂਐਸ ਪੋਪੂਲੇਸ਼ਨ ਆ ਉਹ ਅਫੈਕਟਡ ਦੇ ਨਾਲ। ਤੇ ਅਮਰੀਕਾ ਵਿੱਚ ਰਾਜਕਰਨ 2023 ਦੀ ਗੱਲ ਕਰੀਏ ਤੇ ਤਕਰੀਬਨ 3.5 ਲੱਖ ਜੌਬਾਂ ਜਿਹੜੀਆਂ ਵਾ ਉਹ ਗੇਮਿੰਗ ਇੰਡਸਟਰੀ ਦੇ ਵਿੱਚ। ਓ ਵਾਓ। ਤੇ ਜਿਹੜੇ ਅਸੀਂ ਮਾਰਕੀਟ ਸਾਈਜ਼ ਦੀ ਗੱਲ ਕਰੀਏ ਤੇ ਅਮਰੀਕਾ ਦੇ ਵਿੱਚ ਜਿਹੜੀ ਵੀਡੀਓ ਗੇਮ ਦਾ ਮਾਰਕੀਟ ਸਾਈਜ਼ ਹੈਗਾ ਵਾ ਉਹ 106 ਬਿਲੀਅਨ ਦੇ ਆਸ-ਪਾਸ। ਜਿਹੜੀਆਂ ਡਿਜੀਟਲ ਆਪਾਂ ਗੱਲ ਕਰੀਏ ਤੇ ਉਹਨਾਂ ਚ 95% ਜਿਹੜੇ ਗੇਮਾਂ ਆਨਲਾਈਨ ਹਨ ਵਾਈਪ ਤੇ ਜਿਹੜੇ ਉਹਨਾਂ ਦੇ ਜਿਹੜੀ ਮੋਬਾਈਲ ਗੇਮਸ ਹੈਗੀਆਂ ਉਹਨਾਂ ਦਾ ਤਕਰੀਬਨ 49% 50% ਦੇ ਕਰੀਬ ਜਿਹੜੀਆਂ ਗੇਮਾਂ ਹੈਗੀਆਂ ਉਹ ਮੋਬਾਈਲ ਗੇਮਿੰਗ ਦੇ ਉੱਤੇ ਆ। ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਟਾਈਮ ਪੰਜਾਬੀ ਟੈਕ ਟਾਕ। ਹਰਵਿੰਦਰ ਸਿੰਘ ਕੰਗ ਮੇਰੇ ਨਾਲ ਜੁੜ ਚੁੱਕੇ ਨੇ। ਹਰਵਿੰਦਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਯੋਗ ਸਰੋਤਿਆਂ ਦਾ ਤੇ ਪੰਜਾਬੀ ਟੀਵੀ ਵੇਖ ਰਹੇ ਸਾਡੇ ਮਾਣਯੋਗ ਵਿਊਅਰਸ ਦਾ ਇੱਕ ਵਾਰ ਫੇਰ ਤੋਂ ਨਿੱਘਾ ਜੀ ਆਏ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਟੈਕਨੋਲੋਜੀ ਦੀ ਦੁਨੀਆ ਦੀ, ਕੀ ਕੁਝ ਚੱਲ ਰਿਹਾ ਟੈਕਨੋਲੋਜੀ ਦੇ ਦੁਨੀਆ ਦੇ ਵਿੱਚ ਤੇ ਉਹ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਕਿੱਦਾਂ ਇੰਪੈਕਟ ਕਰਦਾ ਤੇ ਅਸੀਂ ਉਹ ਤੋਂ ਕਿੱਦਾਂ ਉਹਦੀ ਜਾਣਕਾਰੀ ਲੈ ਕੇ ਸਮੇਂ ਦੇ ਹਾਣੀ ਜਾਂ ਸਮੇਂ ਤੋਂ ਅੱਗੇ ਜਾ ਸਕਦੇ ਹਾਂ ਟੈਕਨੋਲੋਜੀ ਨੂੰ ਵਰਤ ਕੇ। ਤੇ ਇਹ ਸਾਰੀ ਗੱਲਾਂ ਬਾਤਾਂ ਨੂੰ ਆਪਾਂ ਪੰਜਾਬੀ ਵਿੱਚ ਆਪਣੇ ਸਰੋਤਿਆਂ ਤੇ ਵਿਊਅਰਸ ਦੇ ਵਿੱਚ ਦੇ ਲਈ ਲੈ ਕੇ ਆਉਂਦੇ ਹਾਂ। ਤੇ ਫੇਰ ਤੋਂ ਇੱਕ ਵਾਰੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਜਿਹੜੇ ਸਰੋਤੇ ਆ ਤੇ ਵਿਊਅਰਸ ਆ ਜਿਹੜੇ ਸਾਨੂੰ ਫੀਡਬੈਕ ਦਿੰਦੇ ਆ, ਸਾਨੂੰ ਫੀਲਡ ਵਿੱਚ ਮਿਲਦੇ ਆ ਇਨ ਪਰਸਨ ਤੇ ਆਪਣੀ ਫੀਡਬੈਕ ਦਿੰਦੇ ਆ। ਸੋ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ। ਤੇ ਮੈਂ ਗੱਲ ਉਚੇਚੇ ਤੌਰ ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸ਼ੇਅਰ ਕਰਨੀ ਚਾਹੁੰਦਾ ਸੀ ਰਾਜ ਕਰਨਾ। ਨਹੀਂ ਬਿਲਕੁਲ ਜੀ, ਸਾਰਿਆਂ ਜਿਹੜੇ ਵੀ ਸਾਨੂੰ ਮਿਲਦੇ ਨੇ ਸਾਰਿਆਂ ਦਾ ਧੰਨਵਾਦ। ਪੰਜਾਬੀ ਟੈਕ ਟਾਕ ਨੂੰ ਪਸੰਦ ਕਰਦੇ ਆ, ਇਸ ਇਨਫੋਰਮੇਸ਼ਨ ਨੂੰ ਤੁਸੀਂ ਆਪਣੇ ਲਈ ਵਰਤਦੇ ਆ। ਉਮੀਦ ਕਰਦੇ ਆ ਵੀ ਇਦਾਂ ਹੀ ਤੁਹਾਡੇ ਲਈ ਜਿਹੜਾ ਇਸ ਪ੍ਰੋਗਰਾਮ ਨੂੰ ਆਪਾਂ ਲੈ ਕੇ ਆਉਂਦੇ ਰਹੀਏ ਤਾਂ ਜੋ ਤੁਹਾਨੂੰ ਟੈਕਨੋਲੋਜੀ ਦੀ ਦੁਨੀਆ ਦਾ ਨਵੀਆਂ ਚੀਜ਼ਾਂ ਜਿਹੜੀਆਂ ਉਹ ਪਤਾ ਲੱਗਦੀਆਂ ਰਹਿਣ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਕਰਵਾਉਣ ਦੇ ਲਈ ਕਾਲ ਕਰੋ 408-272 2500 ਦੇ ਉੱਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਅਨ 415-909-0503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਸੋ ਵੀਡੀਓਜ਼ ਦੀਆਂ ਐਡਿਕਸ਼ਨਸ ਦੀ ਚਰਚਾ ਜਿਹੜੀ ਉਹ ਆਪਾਂ ਨੂੰ ਅਕਸਰ ਚੱਲਦੀ ਰਹਿੰਦੀ ਹੈ। ਕੀ ਕੁਛ ਜਿਹੜਾ ਉਹ ਚੱਲਦਾ ਆ ਤੋਂ ਨਾਲ ਵੀਡੀਓ ਗੇਮਸ ਆ ਉਹ ਵੀ ਲੋਕਾਂ ਦੇ ਉੱਤੇ, ਨਿਆਣਿਆਂ ਦੇ ਉੱਤੇ, ਸਾਰਿਆਂ ਦੇ ਉੱਤੇ ਜਿਹੜਾ ਉਹ ਪ੍ਰਭਾਵ
ਪਾਉਂਦੀ ਆ। ਸੋਸ਼ਲ ਮੀਡੀਆ ਦਾ ਜਿਹੜਾ ਉਹ ਰੀਲ ਆ ਕਿ ਰੀਅਲ ਆ, ਉਸ ਦੇ ਉੱਤੇ ਵੀ ਜਿਹੜੀ ਉਹ ਚਰਚਾ ਜਿਹੜੀ ਉਹ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸ਼ੁਰੂਆਤ ਕਰਦੇ ਹਾਂ ਵੀਡੀਓ ਗੇਮਸ ਨੂੰ ਲੈ ਕੇ। ਹਰਵਿੰਦਰ, ਅਕਸਰ ਹੀ ਇਹ ਮਾਪਿਆਂ ਦਾ ਇੱਕ ਕਹਿ ਲਓ ਵੀ ਗਿਲਾ ਸ਼ਿਕਵਾ ਰਹਿੰਦਾ ਆ ਕਿ ਵੀਡੀਓ ਗੇਮਸ ਦੇ ਨਾਲ ਨਿਆਣੇ ਵਿਗੜ ਵੀ ਜਾਂਦੇ ਆ, ਉਹ ਗੱਲ ਵੀ ਨਹੀਂ ਸੁਣਦੇ। ਇੱਕ ਪਾਸੇ ਇਹ ਗੱਲ ਆਉਂਦੀ ਆ ਵੀ ਹੈਂਡ ਆਈ ਕੋਆਰਡੀਨੇਸ਼ਨ ਦੇ ਵਿੱਚ ਇਹ ਮਦਦ ਕਰਦੀ ਆ, ਦੂਜੇ ਪਾਸੇ ਇਹ ਆਉਂਦੀ ਆ ਵੀ ਨਿਆਣਿਆਂ ਨੂੰ ਇੱਕ ਹਿਸਾਬ ਦੇ ਨਾਲ ਵਿਹਲੜ ਤੇ ਆਪਣੇ ਜਿਹੜੇ ਉਹ ਆਦੀ ਬਣਾ ਕੇ ਜਿਹੜੇ ਉਹ ਰੱਖ ਦਿੰਦੇ, ਇੱਕ ਹਿਸਾਬ ਦੇ ਨਾਲ ਅਡਿਕਟ ਜਿਹੜੇ ਆ ਉਹ ਹੋ ਜਾਂਦੇ, ਜਿੱਦਾਂ ਕਿਸੇ ਹੋਰ ਨਸ਼ੇ ਨੂੰ ਬੰਦਾ ਅਡਿਕਟ ਹੁੰਦਾ ਆ। ਸੋ ਵੀਡੀਓ ਗੇਮ ਅਡਿਕਸ਼ਨ ਜਿਹੜੀ ਆ ਉਹ ਇੱਕ ਵੱਡਾ ਇਸ ਟਾਈਮ ਮਸਲਾ ਆ, ਵੱਡੀ ਚੀਜ਼ ਆ। ਮਲਟੀ ਬਿਲੀਅਨ ਡਾਲਰ ਵੀਡੀਓ ਗੇਮਸ ਦੀ ਇੰਡਸਟਰੀ ਆ, ਤੇ ਇਹਦੇ ਕੀ ਜਿਹੜੀ ਵੀਡੀਓ ਗੇਮ ਅਡਿਕਸ਼ਨ ਨੂੰ ਲੈ ਕੇ ਜਿਹੜੀ ਚਰਚਾ ਹੈ ਉਹ ਕੀ ਆ, ਕੀ ਇਸ ਦੇ ਨੰਬਰਸ ਨੇ, ਕੀ ਇਸ ਦੇ ਬਾਰੇ ਫੈਕਟਸ ਨੇ? ਹਾਂਜੀ, ਸੋ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨਾ ਥੋੜਾ ਜਿਹਾ ਆਪਣੇ ਸਿਧਾਂਤ ਦੀ ਵੀ ਗੱਲ ਕਰ ਲਈਏ, ਤੇ ਆਪਾਂ ਉੱਥੋਂ ਇਹ ਕਲੀਅਰ ਹੋ ਜੂ ਕਿ ਆਪਾਂ ਇਹ ਵੀਡੀਓ ਗੇਮ ਦੀ ਇੱਥੇ ਟੈਕਨੋਲੋਜੀ ਦੇ ਸ਼ੋਅ ਵਿੱਚ ਕਿੱਦਾਂ ਗੱਲ ਕਰ ਰਹੇ। ਚਲੋ ਟੈਕਨੋਲੋਜੀ ਦੇ ਡਿਵੈਲਪ ਵੀ ਆ, ਉਦਾਂ ਫੀਲਡ ਤਾਂ ਸੇਮ ਹੀ ਆ, ਪਰ ਵੇਖੋ ਗੁਰਬਾਣੀ ਦੇ ਅਨੁਸਾਰ ਇੱਕ ਚੀਜ਼ ਸਾਡੇ ਵਾਰ-ਵਾਰ ਪੜ੍ਹਦੇ ਆ ਕਿ ਜਿਹੜਾ ਸਮਾਂ ਨਾ ਬੰਦੇ ਦਾ, ਉਹ ਜਿਹੜਾ ਨਿਕਲਿਆ ਜਾਂਦਾ ਉਹਨੇ ਕਦੇ ਮੁੜ ਕੇ ਨਹੀਂ ਆਉਣਾ। ਤੇ ਗੁਰਬਾਣੀ ਜਾਂ ਜੋ ਸਾਡੇ ਵੱਡੇ ਵਡੇਰੇ ਆ ਉਹ ਸਾਨੂੰ ਇਸ ਚੀਜ਼ ਨੂੰ ਬਹੁਤ ਅਹਿਮੀਅਤ ਦਿੰਦੇ ਆ ਕਿ ਤੁਸੀਂ ਸਮੇਂ ਨੂੰ ਕਿੱਦਾਂ ਵਰਤਦੇ ਹੋ, ਉਹਨੇ ਤੁਹਾਡੀ ਹੋਣੀ ਨੂੰ, ਤੁਹਾਡੇ ਭਵਿੱਖ ਨੂੰ, ਤੁਹਾਡੇ ਨਿੱਜੀ ਭਵਿੱਖ ਨੂੰ, ਤੁਹਾਡੇ ਕੌਮੀ ਭਵਿੱਖ ਨੂੰ ਉਹਨੇ ਤੈਅ ਕਰਨਾ। ਸੋ ਟਾਈਮ ਦੀ ਜਿਹੜੀ ਪ੍ਰੋਪਰ ਯੂਟਿਲਾਈਜੇਸ਼ਨ ਹੈ ਨਾ ਰਾਜ ਕਰਨਾ ਬਹੁਤ ਜ਼ਰੂਰੀ ਆ। ਉਹਦੇ ਸੰਦਰਭ ਦੇ ਵਿੱਚ ਆਪਾਂ ਪਹਿਲਾਂ ਸੋਸ਼ਲ ਮੀਡੀਆ ਦੇ ਬਾਬਤ ਵੀ ਗੱਲਬਾਤ ਕੀਤੀ, ਉਹਦੇ ਸਟੈਟਸ ਐਂਡ ਫਿਗਰਸ ਜਿਹੜੇ ਆਪਣੇ ਵਿਊਅਰਸ ਤੇ ਸਰੋਤਿਆਂ ਦੇ ਸਾਹਮਣੇ ਰੱਖੇ ਕਿ ਕਿੰਨਾ ਸਮਾਂ ਅਸੀਂ ਉਹਦੇ ਲਈ ਲਾਉਨੇ ਆ ਤੇ ਉਹਨੂੰ ਆਪਾਂ ਕਿੱਦਾਂ ਵਰਤ ਸਕਦੇ ਹਾਂ। ਕਿਉਂਕਿ ਸਮੇਂ ਦੇ ਨਾਲ ਤੇ ਜਿਹੜੇ ਅੱਜ ਦਾ ਜਿਹੜਾ ਟੌਪਿਕ ਹੈ ਵੀਡੀਓ ਗੇਮ ਦੀ ਗੱਲਬਾਤ ਤੇ ਉਹਦੀ ਐਡਿਕਸ਼ਨ ਦੀ ਗੱਲਬਾਤ ਵੀ ਕਰਨੀ, ਤੇ ਉਹਦੇ ਵਿੱਚ ਵੀ ਇਹ ਚੀਜ਼ ਸਮਝਣ ਦੀ ਆਪਾਂ ਬਹੁਤ ਜ਼ਰੂਰੀ ਹੈ ਕਿ ਨਾ ਇਕੱਲਾ ਅਸੀਂ ਸਮਾਂ ਜੋ ਨਿਕਲ ਰਿਹਾ ਪਾਣੀ ਪੁਲਾਂ ਦੇ ਥੱਲੋਂ ਜਦੋਂ ਨਿਕਲਦਾ ਉਹ ਘਟ ਰਿਹਾ, ਪਰ ਨਾਲ ਦੀ ਨਾਲ ਇਹ ਵੀ ਹੈ ਕਿ ਓਵਰ ਦਾ ਪੀਰੀਅਡ ਆਫ ਟਾਈਮ ਜਦੋਂ ਅਸੀਂ ਜੋ ਵੱਡੇ ਹੁੰਦੇ ਆ, ਸਾਡੀ ਐਬਿਲਿਟੀ ਟੂ ਲਰਨ ਜਿਹਨੂੰ ਕਹਿੰਦੇ ਆ, ਨਵੀਆਂ ਚੀਜ਼ਾਂ ਸਿੱਖਣ ਦੀ ਕੈਪੇਬਿਲਿਟੀ ਉਹ ਵੀ ਜਿਹੜੀ ਉਹ ਘਟਦੀ ਜਾਂਦੀ ਹੈ। ਤੇ ਇਹ ਵੀਡੀਓ ਗੇਮ ਦੀ ਗੱਲਬਾਤ ਕਰਨ ਦੇ ਲਈ ਇਸ ਲਈ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਵੀਡੀਓ ਗੇਮ ਦੇ ਅਸੀਂ ਸਟੈਟਸ ਜਿਹੜੇ ਫਿਗਰਸ ਆ ਅੱਗੇ ਪੜ੍ਹਨੇ ਆ, ਉਹਦੇ ਵਿੱਚ ਇਹ ਹੈ ਕਿ ਜਿਹੜੇ ਯੰਗ ਲੋਕੀ ਆ ਹੈਨਾ, ਟੀਨ ਤੋਂ ਲੈ ਕੇ ਤੇ ਜਿਹੜੇ ਯੰਗ ਉਮਰ ਦੇ ਲੋਕ ਆ ਉਹ ਵੀਡੀਓ ਗੇਮਸ ਨੂੰ ਜ਼ਿਆਦਾ ਵਰਤਦੇ ਆ। ਸੋ ਇਹ ਕੁਝ ਗੱਲਾਂ ਪਹਿਲਾਂ ਆਪਾਂ ਕਰਨੀਆਂ ਜਿਹੜੀਆਂ ਜ਼ਰੂਰੀ ਆ। ਤੁਸੀਂ ਹੁਣ ਸਟੈਟਸ ਦੀ ਗੱਲ ਕੀਤੀ, ਆਪਾਂ ਉਹਦੇ ਤੇ ਆਉਂਦੇ ਆ। ਤੇ ਔਨ ਐਵਰੇਜ ਜੇ ਅਸੀਂ ਗੱਲ ਕਰੀਏ ਤੇ ਕੋਈ ਵੀ ਜਿਹੜਾ ਗੇਮਰ ਆ ਰਾਜ ਕਰਨ, ਉਹ ਤਕਰੀਬਨ 6.5 ਘੰਟੇ ਹਰ ਹਫਤੇ ਵੀਡੀਓ ਗੇਮਸ ਉੱਤੇ ਔਨ ਐਵਰੇਜ ਲਾਉਂਦਾ। 6.5 ਘੰਟੇ, ਠੀਕ ਹੈ। ਤੇ ਜਿਹੜੇ ਉਹਨਾਂ ਵਿੱਚੋਂ ਜਿਹੜੇ 8.5% ਦੇ ਕਰੀਬ ਲੋਕ ਆ, ਉਹਨਾਂ ਦੀ ਉਮਰ ਮਹਿਜ਼ 8 ਤੋਂ ਲੈ ਕੇ 18 ਸਾਲ ਤੱਕ ਆ। ਠੀਕ ਹੈ, ਸੋ ਪ੍ਰੀ-ਟੀਨ ਤੇ ਟੀਨ ਜਾਂ ਥੋੜਾ ਜਿਹਾ ਪ੍ਰੋਟੀਨ ਪੋਸਟ ਟੀਨ ਕਹਿ ਲਓ। ਸੋ ਉਹਨਾਂ ਵਿੱਚ ਇੱਕ ਆਊਟ ਆਫ 10 ਤਕਰੀਬਨ 10% ਲੋਕ ਜਿਹੜੇ ਆ ਗੇਮਰ ਆ, ਉਹ 12 ਘੰਟੇ ਤੋਂ ਵੱਧ ਰਾਜ ਕਰਨ ਦਿਨ ਦੇ ਵਿੱਚ ਗੇਮਾਂ ਪਲੇ ਕਰਦੇ ਆ। ਉਹ 12 ਘੰਟੇ, ਹਾਂਜੀ। ਸੋ 10% ਤਾਂ ਉਹਨਾਂ ਵਿੱਚੋਂ ਜੇ ਓਵਰਆਲ ਅਸੀਂ ਟੋਟਲ ਗੇਮਰਸ ਦੇ ਵਿੱਚ ਵੇਖੀਏ, ਉਹਨਾਂ ਚੋਂ 50% ਲੋਕ ਜਿਹੜੇ ਆ ਉਹ ਐਡਮਿਟ ਕਰਦੇ ਕਿ ਉਹ ਐਡਿਕਟ ਹੋਏ ਪਏ ਆ ਗੇਮਾਂ ਨੂੰ। ਜਦੋਂ ਅਸੀਂ ਨਾਰਮਲ ਤੌਰ ਤੇ ਐਡਿਕਸ਼ਨ ਦੀ ਗੱਲ ਕਰਦੇ ਹਾਂ ਟੈਕਨੀਕਲੀ ਤਾਂ ਅਸੀਂ ਨਸ਼ੇ ਜਿਹੜੇ ਸਾਰਿਆਂ ਤੋਂ ਪਹਿਲੇ ਆਪਣੇ ਦਿਮਾਗ ਦੇ ਵਿੱਚ ਆਉਂਦੇ ਆ ਜਾਂ ਹੋਰ ਕਈ ਸਮਾਜਿਕ ਕਈ ਬੁਰਾਈਆਂ ਹੁੰਦੀਆਂ, ਪਰ ਨਸ਼ੇ ਪ੍ਰਾਇਮਰੀ ਤੌਰ ਦੇ ਉੱਤੇ ਅਸੀਂ ਮੰਨਦੇ ਆ। ਉਸ ਤੋਂ ਬਾਅਦ ਅਸੀਂ ਪਿਛਲੇ 2-3 ਸਾਲਾਂ ਤੋਂ ਆਪਣੇ ਸ਼ੋਅ ਦੇ ਵਿੱਚ ਰੇਡੀਓ ਉੱਪਰ ਗੱਲਬਾਤ ਕਰਦੇ ਆਉਂਦੇ ਹਾਂ ਸੋਸ਼ਲ ਮੀਡੀਆ ਡਿਜੀਟਲ ਐਡਿਕਸ਼ਨ ਦੀ, ਫੋਨ ਦੀ ਐਡਿਕਸ਼ਨ ਦੀ ਗੱਲਾਂ ਬਾਤਾਂ ਆਉਂਦੀਆਂ ਤੇ ਉਹਨਾਂ ਦੇ ਵਿੱਚ ਇਹ ਦੇਖੋ ਜਿਹੜੇ ਲੋਕੀ ਗੇਮਿੰਗ ਕਰਦੇ ਆ, ਉਹਨਾਂ ਵਿੱਚ ਅੱਧੇ about 50% ਲੋਕ ਆ ਉਹ ਕਹਿੰਦੇ ਕਿ ਅਸੀਂ ਐਡਿਕਟ ਹੋਏ ਆ ਗੇਮਸ ਤੋਂ। ਤੇ ਉਹਨਾਂ ਦੇ ਵਿੱਚੋਂ ਆਪਾਂ ਹੋਰ ਵੀ ਗੱਲ ਵੇਖ ਲੈਂਦੇ, ਹੋਰ ਸਟੈਟਸ ਦੀ ਗੱਲ ਕਰ ਲੈਂਦੇ, 15% ਲੋਕ ਜਿਹੜੇ ਗੇਮਰ ਆ ਉਹ ਕਹਿੰਦੇ ਵੀ ਅਸੀਂ ਗੇਮਾਂ ਦੇ ਵਿੱਚ ਇੰਨੇ ਐਡਿਕਟ ਕਿ ਅਸੀਂ ਮੀਲ ਵੀ ਆਪਣਾ ਸਕਿਪ ਕਰ ਲਿਆ। ਮੰਨ ਲਓ ਕਿ ਸਵੇਰੇ ਗੇਮ ਖੇਡਣ ਲੱਗ ਪਿਆ 10-11 ਵਜੇ, ਰੋਟੀ ਛੱਡਤੀ, ਦੁਪਹਿਰ ਦੀ ਰੋਟੀ ਛੱਡ ਦਿੱਤੀ। 15%। 10% ਜਿਹੜੇ ਗੇਮਰ ਆ ਉਹ ਕਹਿੰਦੇ ਅਸੀਂ ਸਕੂਲ ਤੇ, ਕਿਉਂਕਿ ਯੰਗ ਬੱਚਿਆਂ ਦੀ ਆਮ ਤੌਰ ਤੇ ਗੱਲ ਸਕੂਲ ਜਾਂ ਵਰਕ ਨੂੰ ਅਸੀਂ ਸਕਿਪ ਕੀਤਾ ਕਿ ਘਰੇ ਬਹਿ ਕੇ ਅਸੀਂ ਗੇਮ ਖੇਡ ਸਕੀਏ। ਠੀਕ ਹੈ। 25% ਜਿਹੜਾ ਕਿ ਬੜਾ ਵੱਡਾ ਨੰਬਰ ਆ ਗੇਮਰਸ ਦਾ। 24% ਜਿਹੜੇ ਗੇਮ ਹੈ ਉਹ ਕਹਿੰਦੇ ਵੀ ਅਸੀਂ ਪਰਸਨਲ ਹਾਈਜੀਨ ਨੂੰ ਨੈਗਲੈਕਟ ਕੀਤਾ, ਨਹਾਉਂਦੇ ਵੀ ਨਹੀਂ, ਜਿਹੜਾ ਉਹ ਗੱਲ ਹੋ ਜਾਂਦੀ ਆ। ਤੇ 22% ਜਿਹੜੇ ਗੇਮਰ ਉਹ ਕਹਿੰਦੇ ਅਸੀਂ ਜਿਹੜੀ ਆਪਣੀ ਸਲੀਪ ਉਹਨੂੰ
ਸੁੱਤੇ ਨਹੀਂ ਪ੍ਰੋਪਰਲੀ ਜਸਟ ਬਿਕਾਜ਼ ਰਾਤ ਦੇਰ ਰਾਤ ਤੱਕ ਗੇਮਾਂ ਖੇਡਦੇ ਰਹੇ ਜਾਂ ਲੰਮੇ ਸਮੇਂ ਤੱਕ। ਤੇ ਉਹਦੇ ਵਿੱਚ 5% ਜਿਹੜੇ ਲੋਕ ਆ ਸਟੈਟਸ ਦੀ ਆਪਾਂ ਗੱਲ ਕਰਦੇ ਤੇ ਉਹ ਕਹਿੰਦੇ ਕਿ ਗੇਮਾਂ ਦੀ ਐਡਿਕਸ਼ਨ ਐਡੀ ਮਾੜੀ ਸੀ ਕਿ ਜਿਹੜਾ ਸਾਡਾ ਜੇ ਕੋਈ ਵਿਆਹ ਹੋਇਆ ਉਹਦਾ ਤਲਾਕ ਹੋ ਗਿਆ ਜਾਂ ਸਿਗਨੀਫੀਕੈਂਟ ਅਦਰ ਜਿਹੜਾ ਉਹ ਇਸ ਕਰਕੇ ਛੱਡ ਗਿਆ। ਸੋ ਇਹ ਸਾਰੇ ਚੀਜ਼ਾਂ ਦੇ ਮੱਦੇਨਜ਼ਰ ਰੱਖ ਕੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜਿਹੜੀ ਵੀਡੀਓ ਗੇਮ ਦੀ ਐਡਿਕਸ਼ਨ ਆ ਉਹਨੂੰ ਰੈਕਗਨਾਈਜ਼ ਕੀਤਾ ਐਜ਼ ਅ ਮੈਂਟਲ ਹੈਲਥ ਡਿਸਆਰਡਰ। ਦੇਖ ਲਓ। ਸੋ ਇਹ ਕਿਉਂਕਿ ਆਪਾਂ ਆਮ ਤੌਰ ਤੇ ਆਸੇ ਪਾਸੇ ਆਪਾਂ ਭਰਾਵਾਂ ਰਿਸ਼ਤੇਦਾਰੀਆਂ ਦੇ ਵਿੱਚ ਕੋਈ ਨਾ ਕੋਈ ਬੰਦਾ ਦੇਖਦੀ ਹੈ ਜਿਹੜਾ ਗੇਮਿੰਗ ਦੇ ਵਿੱਚ ਹੈਗਾ। ਸੋ ਆਪਾਂ ਇਹ ਚੀਜ਼ ਨੂੰ ਇੰਨਾ ਸੀਰੀਅਸਲੀ ਨਹੀਂ ਲੈਂਦੇ। ਸੋ ਆਪਾਂ ਅੱਜ ਦੀ ਗੱਲਬਾਤ ਰੇਡੀਓ ਦੇ ਉੱਤੇ ਗੱਲ ਕਰਨਾ ਮਸਲਾ ਮੈਂ ਪਹਿਲਾਂ ਦੱਸਿਆ ਕਿ ਕਿਉਂ ਆਪਾਂ ਲੈ ਕੇ ਆਏ ਉਹ ਇਹ ਹੈ ਕਿ WHO ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ ਉਹਨੂੰ ਇੱਕ ਮੈਂਟਲ ਹੈਲਥ ਡਿਸਆਰਡਰ ਦਾ ਨਾਮ ਦਿੱਤਾ ਵੀਡੀਓ ਗੇਮ ਦੀ ਐਡਿਕਸ਼ਨ। ਸੋ ਇਸ ਚੀਜ਼ ਨੂੰ ਆਪਾਂ ਦੇ ਉੱਤੇ ਸਮਝਣ ਦੀ ਫੋਕਸ ਕਰਨ ਦੀ ਲੋੜ ਆ ਤੇ ਇਹਨੂੰ ਪ੍ਰੀਵੈਂਟ ਕਰਨ ਦੀ ਲੋੜ ਆ। ਸੋ ਇਹ ਕੁਝ ਕੀ ਸਟੈਟਸ ਐਂਡ ਫਿਗਰਸ ਰਾਜਕਰਨ ਲੈ ਕੇ ਆਏ ਆ। ਬਿਲਕੁਲ ਨਹੀਂ, ਇਹ ਇੰਪੋਰਟੈਂਟ ਆ ਜਿਹੜੀ ਇਸ ਦੇ ਵਿੱਚ ਗੱਲਬਾਤ। ਸੋ ਇਹਦੀ ਜਿਹੜੀ ਡੈਫੀਨੇਸ਼ਨ ਕੀ ਆ, ਡਾਇਗਨੋਸਿਸ ਕੀ ਆ, ਕਿੱਦਾਂ ਬੰਦਾ ਪਤਾ ਲੱਗਦਾ ਵੀ ਵੀਡੀਓ ਗੇਮ ਐਡਿਕਟਡ ਆ ਕੋਈ ਬੰਦਾ? ਹਾਂਜੀ, ਸੋ ਆਪਾਂ ਇਹਦੀ ਜੇ ਟੈਕਸਟ ਬੁੱਕ ਡੈਫੀਨੇਸ਼ਨ ਦੇ ਉੱਤੇ ਜਾਈਏ ਤੇ ਉਹਦੇ ਵਿੱਚ ਇਹ ਕਹਿੰਦੇ ਆ ਕਿ ਜਿਹੜੀ ਵੀਡੀਓ ਗੇਮ ਐਡਿਕਸ਼ਨ ਆ ਉਹਨੂੰ ਇੰਟਰਨੈਟ ਗੇਮਿੰਗ ਡਿਸਆਰਡਰ ਦਾ ਵੀ ਨਾਮ ਦਿੱਤਾ ਜਾਂਦਾ। ਇਸ ਕੈਰੈਕਟਰਾਈਜ਼ਡ ਐਜ਼ ਅ ਐਕਸੈਸਿਵ ਐਂਡ ਕੰਪਲਸਿਵ ਗੇਮਿੰਗ ਬਿਹੇਵੀਅਰ that leads to significant impairment of personal, family, social, educational or occupational functioning। ਕਹਿਣ ਦਾ ਭਾਵ ਤਾਂ ਪੰਜਾਬੀ ਚ ਆਪਾਂ ਗੱਲ ਕਰ ਲਈ ਤੇ ਇਹ ਆ ਕਿ ਬਹੁਤ ਜ਼ਿਆਦਾ ਐਕਸੈਸਿਵ ਤੇ ਕੰਪਲਸਿਵ ਕਿ ਐਡਿਕਟਿਵ ਹੈ ਨਾ ਗੇਮਿੰਗ ਦਾ ਬਿਹੇਵੀਅਰ ਹੋ ਜਾਏ ਕਿ ਜਿਹਦੇ ਨਾਲ ਤੁਸੀਂ ਆਪਣੀ ਨਿੱਜੀ, ਸਮਾਜਿਕ, ਪਰਿਵਾਰਕ ਤੇ ਕੰਮ ਦੀ ਜਿਹੜੀ ਫੰਕਸ਼ਨਿੰਗ ਆ ਉਹਨੂੰ ਤੁਸੀਂ ਪੂਰਾ ਨਾ ਕਰ ਸਕੋ। ਹੁਣ ਜਿੱਦਾਂ ਆਪਾਂ ਇੱਥੇ ਪੈਰਲਲੀ ਜਿੱਦਾਂ ਆਪਾਂ ਦੱਸਦੇ ਵੀ ਆਪਣੀ ਵੀ ਕਮਿਊਨਿਟੀ 'ਚ ਕਈਆਂ ਨੂੰ ਪਰਿਵਾਰਾਂ 'ਚ WhatsApp ਦੀ ਤੇ Facebook ਦੀ ਲੱਤ ਲੱਗੀ ਹੁੰਦੀ ਹੈ। ਸੇਮ ਥਿੰਗ ਹੀ ਆ ਵੀ ਉਹ ਹਟਣਾ ਹੀ ਨਹੀਂ। ਆਪਾਂ ਰੀਲ ਤੇ ਰੀਲ ਚੜੀ ਰੱਖਣੀ, ਦੇਖੀ ਜਾਣੀ। ਸੋ ਉਦਾਂ ਦੀ ਕੰਪਲਸਿਵ ਨੇਚਰ ਬਣ ਜਾਂਦੀ ਹੈ। ਕੰਪਲਸਿਵ ਨੇਚਰ ਤੇ ਇਹਦੇ ਵਿੱਚ ਮੇਰਾ ਰਾਜਕਰਨ ਇਹ ਵੀ ਆ ਗੱਲ ਕਿ ਅੱਜ ਤਾਂ ਆਪਾਂ ਪਹਿਲਾਂ ਵੀ ਆਪਣੀ ਗੱਲਬਾਤ ਵਿੱਚ ਕੀਤੀ ਆ ਉਹ ਇਹ ਆ ਕਿ ਇਹ ਸਬਸਟੈਂਸ ਜਿਹੜਾ ਯੂਜ਼ ਡਿਸਆਰਡਰ ਹੈ ਨਾ, ਕਿਸੇ ਨੂੰ ਸ਼ਰਾਬ ਪੀਣ ਦੀ ਆਦਤ ਆ ਬਹੁਤ ਜ਼ਿਆਦਾ, ਸ਼ਰਾਬ ਕਿਸੇ ਨੂੰ ਸਿਗਰਟ ਨੋਸ਼ੀ ਦੀ ਬਹੁਤ ਸਮੱਸਿਆ ਵਾ ਨਾ, ਤੇ ਇਹ ਸਾਰੀ ਜਿਹੜੀ ਗੇਮਿੰਗ ਆ ਇਹਦੇ ਜਿਹੜੇ ਸਿਮਿਲੈਰਿਟੀਜ਼ ਆ ਇਹ ਉਹਦੇ ਨਾਲ ਕਾਫੀ ਜ਼ਿਆਦਾ ਮੈਚ ਕਰਦੀ। ਦਿਮਾਗ ਦਾ ਸੇਮ ਹਿੱਸਾ ਜਿਹੜਾ ਉਹ ਅੰਗੇਜ ਹੁੰਦਾ ਹੈ ਉਸ ਚੀਜ਼ ਦੇ ਨਾਲ, ਉਹ ਜਿਹੜਾ ਡੋਪਾਮਾਈਨ ਇਫੈਕਟ ਨੂੰ ਅਕਸਰ ਆਪਾਂ ਜਿੱਦਾਂ ਆਖਦੇ ਆ ਤੇ ਉਸ ਪਾਸੇ ਵੱਲ ਨੂੰ ਆ ਤੇ ਇਫੈਕਟ ਜਿਹੜੇ ਆ ਉਹ ਬਹੁਤ ਭੈੜੇ ਆ। ਹਾਂਜੀ ਹਰਵਿੰਦਰ। ਹਾਂਜੀ, ਸੋ ਉਹਦੇ ਵਿੱਚ ਆਪਾਂ ਨੂੰ ਇਦਾਂ ਲੈ ਕੇ ਚੱਲਦੇ ਰਾਜਕਰਨ ਕਿ ਜਦੋਂ ਵੀ ਆਪਾਂ ਕਿਸੇ ਤਰ੍ਹਾਂ ਦੀ ਵੀ ਐਡਿਕਸ਼ਨ ਹੁੰਦੀ ਰਾਜਕਰਨ ਹੈ ਨਾ, ਆਪਾਂ ਸ਼ਰਾਬ ਦੀ ਹੋ ਗਈ ਜਾਂ ਹੋਰ ਵੀ, ਇਹਨਾਂ ਦੇ ਵਿੱਚ ਕੀ ਆ ਕਿ ਜਿਹੜਾ ਤੁਹਾਡਾ ਮਨ ਹੈਗਾ ਉਹ ਜਿਹੜੇ ਸਾਇੰਟਿਸਟ ਆ ਉਹਨੇ ਇਸ ਹਿਸਾਬ ਨਾਲ ਦੇਖਦੇ ਕਿ ਉਹਦੇ ਵਿੱਚ ਨਾ ਡੋਪਾਮਾਈਨ ਰਿਲੀਜ਼ ਹੁੰਦੀ ਆ। ਤੇ ਉਹ ਜਿਹੜੀ ਆ ਡੋਪਾਮਾਈਨ ਕੀ ਹੁੰਦੀ ਆ ਮੋਟੇ ਤੌਰ ਦੇ ਉੱਤੇ ਇੱਕ ਕੈਮੀਕਲ ਸਬਸਟੈਂਸ ਬਾਡੀ ਦਾ ਜਿਹਦੇ ਵਿੱਚ ਤੁਹਾਨੂੰ ਇੱਕ ਦਿਮਾਗ ਨੂੰ ਨਾ ਰਿਵਾਰਡ ਦੇ ਤੌਰ ਦੇ ਉੱਤੇ ਤੁਸੀਂ ਕੁਝ ਕੰਮ ਕਰਦੇ ਜਿਹੜੀ ਉਸ ਤੋਂ ਬਾਅਦ ਸੈਟੀਸਫੈਕਸ਼ਨ ਮਿਲਦੀ ਆ ਨਾ, ਜਿਹੜੀ ਕੋਈ ਤੁਸੀਂ ਮੰਨ ਲਓ ਕੋਈ ਗੋਲ ਨੂੰ ਅਕੰਪਲਿਸ਼ ਕਰਦੇ ਹੋ ਤੇ ਉਹ ਜਿਹੜੀ ਉਹਦੀ ਤੁਹਾਨੂੰ ਸੈਟੀਸਫੈਕਸ਼ਨ ਜਿਹੜੀ ਉਸ ਦਿਮਾਗ ਦੇ ਵਿੱਚ ਆਉਂਦੀ ਉਹਦੇ ਨਾਲ ਤੁਹਾਡਾ ਡੋਪਾਮਾਈਨ ਰਿਲੀਜ਼ ਹੁੰਦਾ ਹੈ ਨਾ। ਆਮ ਤੌਰ ਦੇ ਉੱਤੇ ਜੇ ਰੀਅਲ ਹੈਲਥੀ ਹੈਬਿਟਸ ਦੀ ਗੱਲ ਕਰੀਏ ਤੇ ਉਹਦੇ ਵਿੱਚ ਤੁਸੀਂ ਕਿਸੇ ਆਪਣੇ ਜਾਣਕਾਰ ਸੱਜਣ ਨੂੰ ਜਾਂ ਬੱਚਿਆਂ ਨੂੰ ਆਪਾਂ ਨੂੰ ਤੁਸੀਂ ਮਿਲਦੇ ਤੇ ਜਿਹੜਾ ਉਹਨਾਂ ਦੇ ਨਾਲ ਹੈ ਨਾ ਤੁਸੀਂ ਪਿਆਰ ਕਰਦੇ ਤੇ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਖੁਸ਼ੀ ਮਿਲਦੀ ਆ, ਸੋ ਉਹ ਵੀ ਇੱਕ ਹਿਸਾਬ ਨਾਲ ਡੋਪਾਮਾਈਨ ਜਿਹੜੀ ਰਿਲੀਜ਼ ਹੁੰਦੀ ਆ। ਸੋ ਉਹਦੇ ਵਿੱਚ ਹਾਂਜੀ, ਤੇ ਉਹ ਜਿਹੜੇ ਇਸੇ ਤਰ੍ਹਾਂ ਜਿੱਦਾਂ ਕੋਈ ਸ਼ਰਾਬ ਪੀਂਦਾ ਬੰਦਾ ਤੇ ਉਹਦੇ ਵਿੱਚ ਵੀ ਹੈ ਨਾ ਉਹ ਉਦਾਂ ਦਾ ਇੰਪੈਕਟ ਮਿਲਦਾ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਆਨਲਾਈਨ ਸ਼ਾਪਿੰਗ ਦੀ ਵੀ ਆਪਾਂ ਗੱਲ ਕੀਤੀ ਕੁਛ ਇਦਾਂ ਦੇ ਬਿਹੇਵੀਅਰ। ਸੋ ਇਹ ਜਿਹੜੀ ਸਾਰੀ ਚੀਜ਼ ਆ ਇਹ ਵੀ ਗੇਮ ਦੇ ਦੌਰਾਨ ਇਹ ਸਾਰੀ ਚੀਜ਼ਾਂ ਇਹ ਜਿਹੜੇ ਤੁਹਾਨੂੰ ਉਹ ਡੋਪਾਮਾਈਨ ਇਫੈਕਟ ਆਉਂਦਾ ਜਦੋਂ ਤੁਸੀਂ ਇੱਕ ਉਹਦਾ ਲੈਵਲ ਸਰ ਕਰਦੇ ਹੋ, ਦੂਸਰੇ ਲੈਵਲ ਦੇ ਉੱਤੇ ਪਹੁੰਚਦੇ ਹੋ, ਤੀਜੇ ਉੱਤੇ ਪਹੁੰਚਦੇ ਹੋ। ਸੋ ਇਦਾਂ ਤੁਹਾਡੀ ਜਿਹੜੀ ਇਹ ਐਡਿਕਸ਼ਨ ਬਣ ਜਾਂਦੀ ਆ ਫੇਕ ਡੋਪਾਮਾਈਨ, ਕਿਉਂਕਿ ਰੀਅਲ ਵਰਲਡ ਵੈਲਿਊ ਤਾਂ ਕੋਈ ਹੈ ਨਹੀਂ ਹੈ ਨਾ। ਗੇਮ ਦੇ ਵਿੱਚ ਤੁਸੀਂ ਲੈਵਲ ਜਿੱਤਿਆ ਉਹਦੀ ਰੀਅਲ ਵਰਲਡ ਵੈਲਿਊ ਕੀ ਹੈ ਵਰਸਸ ਤੁਸੀਂ ਆਪਣੇ ਕਿਸੇ ਪਿਆਰ ਵਾਲੇ ਜਾਣਕਾਰ ਸੱਜਣ ਬੱਚੇ ਨੂੰ ਮਿਲੇ ਹੋ ਜਾਂ ਤੁਸੀਂ ਜ਼ਿੰਦਗੀ ਦੇ ਵਿੱਚ ਕੋਈ ਗੋਲ ਅਕੰਪਲਿਸ਼ ਕੀਤਾ ਹੈ, ਉਹ ਤਾਂ ਐਗਜ਼ਾਮਪਲ ਹੋ ਗਿਆ। ਮੈਨੂੰ ਆਪਣੇ ਸਿੱਖ ਸਿਆਸਤ ਦੇ ਜਿਹੜੇ ਪਰਮਜੀਤ ਸਿੰਘ ਗਾਜ਼ੀ ਆ ਉਹਨਾਂ ਦਾ ਇੱਕ ਵਾਰ ਉਹਨਾਂ ਲੇਖ ਲਿਖਿਆ ਸੀ ਉੱਤੇ
ਚਲੋ ਉਹਨੇ ਇੱਕ ਡਿਫਰੈਂਟ ਕਨਸੈਪਟ ਦੇ ਵਿੱਚ ਇੱਥੇ ਨਾ ਪੈਰਲਲਸ ਡਰਾ ਕੀਤੇ ਸੀ ਗੇਮਿੰਗ ਦੇ ਨਾਲ। ਕਹਿੰਦਾ ਜ਼ਿੰਦਗੀ ਦੇ ਵਿੱਚ ਨਾ, ਮੈਨੂੰ ਥੋੜਾ ਜਿਹਾ ਚੇਤੇ, ਮੈਂ ਇੱਥੇ ਜ਼ਰੂਰ ਕੋਟ ਕਰੂੰਗਾ ਨਾ, ਕਿ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਨਾ, ਕੋਈ ਵੀ ਬੰਦਾ ਹੋਏ, ਭਾਵੇਂ ਕੋਈ ਇੰਟਰੋਵਰਟ ਹੋਏ, ਭਾਵੇਂ ਕੋਈ ਐਕਸਟਰੋਵਰਟ ਹੋਏ, ਜ਼ਿੰਦਗੀ ਦੇ ਵਿੱਚ ਉਹਦੇ ਹਮੇਸ਼ਾ ਕੁਛ ਨਾ ਕੁਛ ਗੋਲ ਹੁੰਦੇ ਆ। ਬਿਲਕੁਲ ਕੁਛ ਦਿਮਾਗ ਨੂੰ ਕੁਛ ਕੋਈ ਗੋਲ ਹੁੰਦੇ ਜਿਹੜੇ ਤੁਸੀਂ ਕੰਪਲਿਸ਼ ਕਰਨੇ ਹੁੰਦੇ ਆ ਲਾਈਫ ਦੇ ਵਿੱਚ। ਸੋ ਭਾਵੇਂ ਛੋਟੇ ਹੋਣ, ਭਾਵੇਂ ਵੱਡੇ ਹੋਣ। ਸੋ ਜਿਹੜੀਆਂ ਵੀਡੀਓ ਗੇਮਸ ਹੁੰਦੀਆਂ, ਜਾਂ ਆਨਲਾਈਨ ਕਈ ਵਾਰ ਤੁਸੀਂ ਕੋਈ ਕੰਮ ਕਰਦੇ ਹੋ, ਜਿਹਨੂੰ ਗਾਲਾਂ ਹੀ ਮੰਨ ਲਓ ਕੱਢ ਦਿੰਦੇ ਆਪਣੇ ਮੀਡੀਆ ਦੇ ਉੱਤੇ ਜਾ ਕੇ, ਹਨਾ, ਤਾਂ ਉਹ ਇੱਕ ਸੈਂਸ ਆਫ ਅਕੰਪਲਿਸ਼ਮੈਂਟ ਹੁੰਦੀ ਆ, ਹਨਾ, ਜਿਹੜਾ ਕਿ ਰੀਅਲ ਵਰਲਡ ਵਿੱਚ ਉਹਦਾ ਕੋਈ ਏਡਾ ਹੁੰਦਾ ਨਹੀਂ ਆ, ਵੀ ਉਹਦੇ ਨਾਲ ਕੋਈ ਬੜਾ ਕੋਈ ਫਰਕ ਨਹੀਂ ਪੈਂਦਾ ਲਾਈਫ ਦੇ ਵਿੱਚ। ਸਹੀ। ਸੋ ਉਹ ਜਿਹੜੇ ਉਹ ਲੈਵਲ ਆ, ਉਹ ਡਿਜੀਟਲੀ, ਹਨਾ, ਆਰਟੀਫਿਸ਼ੀਅਲ ਇੱਕ ਸਰ ਕਰਨ ਦਾ ਤਰੀਕਾ ਜਿਹੜਾ ਦਿਮਾਗ ਦੇ ਵਿੱਚ ਉਹ ਬਣਦਾ ਵਾ ਤੁਹਾਡੇ, ਤੇ ਉਹ ਹੀ ਐਡਿਕਸ਼ਨ ਦਾ ਕਾਰਨ ਬਣਦਾ, ਜਿਹਦੀ ਕਿ ਅੱਗੇ ਮੈਂ ਕਿਹਾ ਰੀਅਲ ਵਰਲਡ ਵਿੱਚ ਕੋਈ ਬਾਰੀ ਹੈ ਜੀ। ਨਹੀਂ, ਬਿਲਕੁਲ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਿੱਦਾਂ ਕਹਿੰਦੇ ਹੁੰਦੇ ਨਾ, ਆਪਾਂ ਮਨ 'ਚ ਕਹਿੰਦੇ ਵੀ ਜਿਹੜੇ ਡੋਪਾਮਾਈਨ ਇਫੈਕਟ ਨੂੰ ਜੇ ਪੰਜਾਬੀ 'ਚ ਸਮਝਣਾ ਹੋਵੇ, ਕਹਿੰਦਾ ਨਾ ਸਵਾਦ ਜਿਹਾ ਆ ਗਿਆ, ਵੀ ਕੋਈ ਕੰਮ ਕਰਕੇ ਮਜ਼ਾ ਆ ਗਿਆ, ਸਵਾਦ ਜਿਹਾ ਆ ਗਿਆ, ਰੂਹ ਜੀ ਖੁਸ਼ ਹੋ ਗਈ, ਓਦਾਂ ਹੁੰਦੀ ਆ ਫੀਲਿੰਗ। ਸੋ ਉਹ ਜਿਹੜੀ ਫੀਲਿੰਗ ਲੈਣ ਦੇ ਲਈ ਲੋਕ ਫਿਰ ਇਹਦੇ ਵਿੱਚ ਐਸੇ ਧੱਸ ਜਾਂਦੇ ਆ ਵੀ ਰਹਿ ਰੱਬ ਦਾ ਨਾਂ, ਤੇ ਸਮੱਸਿਆਵਾਂ ਜਿਹੜੀਆਂ ਇਸ ਦੇ ਵਿੱਚ ਜ਼ਿਆਦੀਆਂ ਆ ਜਾਂਦੀਆਂ। ਕੋਈ ਵੀ ਕਿਸੇ ਚੀਜ਼ ਦਾ ਜਿੱਥੇ ਬੈਨੀਫਿਟ ਆ, ਐਕਸੈਸਿਵ ਜ਼ਿਆਦਾ ਜਿਹੜੀ ਉਹ ਕਿਤੇ ਆ, ਉਹ ਮਾੜੀ ਹੁੰਦੀ ਆ। ਜਦੋਂ ਤੁਹਾਡੀ ਉਹ ਆਮ ਜ਼ਿੰਦਗੀ ਦੇ ਉੱਤੇ, ਪਰਿਵਾਰ ਤੇ, ਰਿਸ਼ਤਿਆਂ ਤੇ, ਕੰਮ ਤੇ, ਸਕੂਲ ਤੇ ਜਦੋਂ ਫਰਕ ਪਾਉਣ ਲੱਗ ਜਾਵੇ, ਬੈਡ ਇਫੈਕਟ ਕਰਨ ਲੱਗ ਜਾਵੇ, ਮਾੜਾ ਅਸਰ ਪਾਉਣ ਲੱਗ ਜਾਵੇ, ਇਹਦਾ ਮਤਲਬ ਆ ਵੀ ਤੁਹਾਨੂੰ ਐਡਿਕਸ਼ਨ ਹੋ ਗਈ ਹੈ ਤੇ ਉਸ ਦਾ ਅਸਰ ਕੀ ਆ। ਕੋਈ ਉਮਰ ਦਾ ਵੀ ਹੈਗਾ ਵੀ ਕਿਹੜੀ ਉਮਰ ਦੇ ਲੋਕ, ਡੈਮੋਗ੍ਰਾਫੀ ਕਿੱਦਾਂ ਦੀ ਹੈ ਜਿਹੜੇ ਇਸ ਤੋਂ ਜ਼ਿਆਦਾ ਪ੍ਰਭਾਵਿਤ ਨੇ? ਹਾਂਜੀ, ਸੋ ਆਪਾਂ ਉਹਦੇ ਬਾਰੇ ਵੀ ਦੱਸਦੇ ਹਾਂ ਕਿ ਆਮ ਤੌਰ ਦੇ ਉੱਤੇ ਡੈਮੋਗ੍ਰਾਫੀ ਦੇ ਵਿੱਚ ਆਪਾਂ ਏਜ ਦੀ ਪਹਿਲਾਂ ਥੋੜੀ ਜਿਹੀ ਉਹਦੇ 'ਚ ਗੱਲ ਕੀਤੀ ਹੈ, ਪਰ ਆਪਾਂ ਕਰਦੇ ਕਿ ਅਮਰੀਕਾ ਦੇ ਵਿੱਚ, ਕਿਉਂਕਿ ਇੱਦਾਂ ਦਾ ਕੋਈ ਅਨਲਾਈਕ ਐਡਿਕਸ਼ਨ ਜਿਹਦੇ ਵਿੱਚ ਤਾਂ ਸਾਡੇ ਕੋਲ ਨਾ ਫੈਡਰਲ ਬੇਸਡ ਤੇ ਰਿਲਾਇਬਲ ਡੇਟਾ ਹੋਏ, ਸਾਡੇ ਕੋਲ ਵੀਡੀਓ ਗੇਮਿੰਗ ਦਾ ਇੱਦਾਂ ਦਾ ਕੋਈ ਡੇਟਾ ਨਹੀਂ ਹੈਗਾ, ਕਿਉਂਕਿ ਜਿੱਦਾਂ ਪਹਿਲਾਂ ਕੋਈ ਟਾਈਮ ਡਿਸਕਸ ਨਹੀਂ ਕਰਦੇ, ਪਰ ਇੱਕ ਐਸਟੀਮੇਟ ਜਿਹੜਾ ਲਗਾਇਆ ਜਾਂਦਾ ਉਹਦੇ ਵਿੱਚ ਇਹ ਹੈ ਕਿ 2 ਤੋਂ ਲੈ ਕੇ 10%, ਵਿਚ ਇਜ਼ ਵੈਰੀ ਬਿਗ ਨੰਬਰ, ਉਹ ਤੋਂ ਲੈ ਕੇ 10% ਦੀ ਜਿਹੜੀ ਯੂਐਸ ਪਾਪੂਲੇਸ਼ਨ ਆ, ਉਹ ਅਫੈਕਟਡ ਹੈ ਇਹਦੇ ਨਾਲ। ਠੀਕ ਆ, ਉਹ ਤਾਂ ਇੱਕ ਕਾਰਨ ਤਾਂ ਚਲੋ ਕੋਈ ਇਦਾਂ ਦਾ ਹੈ ਨਾ, ਕੋਈ ਡੇਟਾ ਨਹੀਂ ਹੈਗਾ। ਤੇ ਨੰਬਰ 2 ਦੇ ਉੱਤੇ ਇਹ ਹੈ ਕਿ ਕਿਉਂਕਿ ਜਿਹੜੇ ਇੰਟਰਨੈਟ ਗੇਮਿੰਗ ਡਿਸਆਰਡਰ ਦੀ ਵੀ ਆਪਾਂ ਗੱਲ ਕਰਦੇ, ਉਹਦੇ ਵੀ ਕ੍ਰਾਈਟੇਰੀਆ ਦੇ ਵਿੱਚ ਜੇ ਕੋਈ ਕਾਮਨ ਰਾਈਟ ਨਹੀਂ ਹੈਗੀ। ਕੁਝ ਲੋਕਾਂ ਦੇ ਪੈਰਾਮੀਟਰ ਜਿਹੜੇ ਉਹ, ਕੁਝ ਰਿਸਰਚਰਸ ਦੇ ਪੈਰਾਮੀਟਰ ਬਹੁਤ ਸਖਤ ਆ, ਕਈਆਂ ਦੇ ਬਹੁਤ ਖੁੱਲੇ ਹਨ। ਸੋ ਇਹਦੇ ਕਰਕੇ ਵੀ ਕੋਈ ਇੱਕ ਸਪੈਸੀਫਿਕ ਕ੍ਰਾਈਟੇਰੀਆ ਨਾ ਹੋਣ ਕਰਕੇ ਵੀ ਇੰਨੀ ਵਾਈਡ ਰੇਂਜ ਹੈਗੀ। ਪਰ ਮੋਟੇ ਤੌਰ ਦੇ ਉੱਤੇ ਆਪਾਂ ਗੱਲ ਕਰ ਲੈਂਦੇ ਹਾਂ ਕਿ ਇਹਦੀ ਕੋਈ ਏਜ ਨਹੀਂ ਹੈਗੀ ਐਸਾ ਸਪੈਸੀਫਿਕ। ਬੱਚਿਆਂ ਤੋਂ ਲੈ ਕੇ, ਚਿਲਡਰਨਸ ਤੋਂ ਲੈ ਕੇ ਅਡਲਟ ਤੱਕ ਸਾਰੇ ਇਹਦੇ ਵਿੱਚ ਪ੍ਰਭਾਵਿਤ ਨੇ। ਪਰ ਜਿਹੜੇ ਅਡਲਟ ਆ, ਉਹਨਾਂ ਦੇ ਵਿੱਚ ਜਿਹੜੀ ਕੰਡੀਸ਼ਨ ਆ, ਇਹ ਜ਼ਿਆਦਾ ਲਾਈਕ ਵੇਰੀ ਕਰਦੀ ਆ, ਹਨਾ। ਉਹਦੇ ਚਲੋ ਕਈ ਕਾਰਨ ਹੋ ਸਕਦੇ ਹਨ, ਪਰ ਜਿਹੜਾ ਸਟੈਟਿਸਟਿਕਸ ਆ ਉਹ ਇਹ ਕਹਿੰਦੇ ਆ। ਬਾਕੀ ਜਿਹੜੇ ਬੰਦੇ ਆ ਉਹ ਜ਼ਿਆਦਾ ਅਡਿਕਟਡ ਹੁੰਦੇ ਆ ਵਰਸਸ ਵਿਮਨ, ਬੀਬੀਆਂ ਦੇ ਨਾਲੋਂ। ਤੇ ਉਹਦੇ ਵਿੱਚ ਇਹ ਆ ਕਿ ਅੱਗੇ ਆਪਾਂ ਇਹਨੂੰ ਡਾਇਗਨੋਸਟਿਕ ਨੂੰ ਦੀ ਆਪਾਂ ਚਲੋ ਗੱਲ ਕਰਨੀ, ਪਰ ਸਟੈਟਿਸਟਿਕਸ ਦੇ ਵਿੱਚ ਅਸੀਂ ਇਹ ਦੇਖਿਆ ਕਿ ਅਡਲਟ ਮੇਲ ਜਿਹੜੇ ਆ, ਹਨਾ, ਉਹ ਇਹਨੂੰ ਉਹਨਾਂ ਤੇ ਦਾ ਜਿਹੜਾ ਐਡਿਕਸ਼ਨ ਦਾ ਖਤਰਾ ਜ਼ਿਆਦਾ ਬਣਿਆ, ਅਸਰ ਜ਼ਿਆਦਾ ਹੈ ਉਹਨਾਂ ਤੇ, ਉਹਨਾਂ ਨੂੰ ਖਤਰਾ ਜ਼ਿਆਦਾ ਹੈ। ਠੀਕ ਹੈ। ਸੋ ਨਹੀਂ, ਬਿਲਕੁਲ ਇਹ ਧਿਆਨ ਰੱਖਣਾ ਚਾਹੀਦਾ। ਸੋ ਜਿਹੜੇ ਕੋਈ ਸਿੰਪਟਮਸ ਹੁੰਦੇ, ਜਿੱਦਾਂ ਤੁਸੀਂ ਪੂਅਰ ਪਰਫਾਰਮੈਂਸ, ਉਹ ਚੀਜ਼ ਆ, ਜਿੱਦਣ ਨਾ ਖੇਡਣ ਨੂੰ ਮਿਲੇ ਉਦਣ ਤੁਸੀਂ ਕਈ ਵਾਰੀ ਇਰੀਟੇਟ ਹੋ ਜਾਂਦੇ ਆ, ਸੈਡਨੈਸ ਹੋ ਜਾਂਦੀ, ਐਂਗਜ਼ਾਇਟੀ ਤੁਹਾਨੂੰ ਹੋ ਜਾਂਦੀ ਆ। ਜਿੰਨਾ ਤੁਹਾਨੂੰ ਸਮਾਂ ਮਿੱਥਿਆ ਹੁੰਦਾ, ਉਸ ਤੋਂ ਵੱਧ ਤੁਸੀਂ ਲਾ ਲੈਂਦੇ ਆ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਕਿੰਨਾ ਵਕਤ ਜਿਹੜਾ ਉਹ ਤੁਸੀਂ ਲਾ ਲੈਂਦੇ ਆ। ਹੋਰ ਚੀਜ਼ਾਂ ਕਰਨ ਦੇ ਵਿੱਚ ਤੁਹਾਨੂੰ ਬਿਲਕੁਲ ਵੀ ਮਜ਼ਾ ਨਹੀਂ, ਸਵਾਦ ਨਹੀਂ ਜਿਹੜਾ ਉਹ ਆਉਂਦਾ, ਨਾ ਗੱਲ ਕਰਨ 'ਚ ਜਿਹੜਾ ਉਹ ਮਜ਼ਾ ਜਿਹੜਾ ਉਹ ਆਉਂਦਾ। ਸੋ ਇਹ ਸਾਰੀਆਂ ਜਿਹੜੀਆਂ ਸਿੰਪਟਮਸ ਕਿਤੇ ਨਾ ਕਿਤੇ ਇਸ ਤੇ ਆਪਾਂ ਨੂੰ ਨਜ਼ਰ ਜਿਹੜੇ ਉਹ ਆਉਂਦੇ ਰਹਿੰਦੇ ਆ। ਇਹਦੇ ਇਵੈਂਚੁਅਲੀ ਫਿਰ ਇਫੈਕਟ ਜਿਹੜੇ ਵੀਡੀਓ ਗੇਮ ਐਡਿਕਸ਼ਨ ਦੇ ਕੀ ਹੁੰਦੇ ਆ, ਕੀ ਜਿਹੜੇ ਸਿੱਟੇ ਆ ਉਹ ਆਪਾਂ ਨੂੰ ਜਿਹੜੇ ਉਹ ਨਜ਼ਰ ਆਉਂਦੇ ਆ? ਹਾਂਜੀ, ਇੱਕ ਮੈਂ ਇਹਦੇ ਵਿੱਚ ਜਿਹੜੀ ਤੁਸੀਂ ਹੁਣ ਗੱਲ ਕੀਤੀ, ਇਹਦੇ ਵਿੱਚ ਮੈਂ ਥੋੜਾ ਜਿਹਾ ਹੋਰ ਐਡ ਕਰ ਦਵਾਂ ਕਿ ਆਪਾਂ ਨਾ, ਜਿੱਦਾਂ ਹਮੇਸ਼ਾ ਹੀ ਤੁਸੀਂ ਕਹਿੰਦੇ ਆ ਫੋਲੋ ਦ ਮਨੀ, ਆਪਾਂ ਉਹਦੇ ਹਿਸਾਬ ਨਾਲ ਵੀ ਗੱਲ ਕਰ ਲੈਂਦੇ ਹਾਂ। ਤੇ ਅਮਰੀਕਾ ਦੇ ਵਿੱਚ ਰਾਜਕਰਨ 2023 ਦੀ ਗੱਲ ਕਰੀਏ ਤੇ ਤਕਰੀਬਨ 3.5 ਲੱਖ ਜੌਬਾਂ ਜਿਹੜੀਆਂ ਵਾ ਉਹ ਗੇਮਿੰਗ ਇੰਡਸਟਰੀ ਦੇ ਵਿੱਚ। ਓ ਵਾਓ।
ਤੇ ਜਿਹੜੇ ਅਸੀਂ ਮਾਰਕੀਟ ਸਾਈਜ਼ ਦੀ ਗੱਲ ਕਰੀਏ ਤੇ ਅਮਰੀਕਾ ਦੇ ਵਿੱਚ ਜਿਹੜੀ ਵੀਡੀਓ ਗੇਮ ਦਾ ਮਾਰਕੀਟ ਸਾਈਜ਼ ਹੈਗਾ ਵਾ ਉਹ 106 ਬਿਲੀਅਨ ਦੇ ਆਸ-ਪਾਸ ਆ ਹਨਾ ਜਸਟ ਤੇ ਇਮੇਜਿਨ। ਹਾਂਜੀ ਤੇ ਜਿਹੜੀਆਂ ਡਿਜੀਟਲ ਆਪਾਂ ਗੱਲ ਕਰੀਏ ਤੇ ਉਹਨਾਂ ਚੋਂ 95% ਦੀ ਜਿਹੜੀ ਗੇਮਾਂ ਆਨਲਾਈਨ ਹਨ ਬਾਈ ਹੋਈਆਂ ਤੇ ਜਿਹੜੇ ਉਹਨਾਂ ਤੇ ਜਿਹੜੀ ਮੋਬਾਈਲ ਗੇਮਸ ਹੈਗੀਆਂ ਉਹਨਾਂ ਦਾ ਤਕਰੀਬਨ 49% 50% ਦੇ ਕਰੀਬ ਜਿਹੜੀਆਂ ਗੇਮਾਂ ਹੈਗੀਆਂ ਉਹ ਮੋਬਾਈਲ ਗੇਮਿੰਗ ਦੇ ਉੱਤੇ ਆ। ਸੋ ਆਪਾਂ ਥੋੜੀ ਇਸ ਹਿਸਾਬ ਨਾਲ ਪੈਸੇ ਦੀ ਵੀ ਗੱਲ ਹੈ ਨਾ ਇਸ ਤਰ੍ਹਾਂ ਹੋ ਜਾਂਦੀ। ਸੋ ਇਹ ਕੋਈ ਛੋਟੀ ਇੰਡਸਟਰੀ ਨਹੀਂ ਹੈਗੀ। ਸੋ ਹੁਣ ਆਪਾਂ ਤੁਹਾਡੀ ਜਿਹੜਾ ਤੁਸੀਂ ਸਵਾਲ ਪੁੱਛਿਆ ਉਹਦੇ ਤੇ ਆਉਂਦੇ ਆ ਕਿ ਆਪਾਂ ਇਫੈਕਟਸ ਦੀ ਗੱਲ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਜਿੱਦਾਂ ਪਹਿਲਾਂ ਟੱਚ ਕੀਤਾ ਕਿ ਇੰਪੈਕਟ ਕਰਦੇ ਆ ਮੈਂਟਲ ਹੈਲਥ ਦੇ ਉੱਤੇ। WebMD ਕਰਕੇ ਨਾ ਇੱਕ ਵੱਡੀ ਆਰਗੇਨਾਈਜੇਸ਼ਨ ਸੀ ਆਨਲਾਈਨ ਕਈ ਵਾਰ ਕੋਈ ਸਲਾਹ ਲੈਣੀ ਹੋਏ ਮੈਡੀਕਲ ਫੀਲਡ ਤੇ WebMD ਦਾ ਜਿਹੜਾ ਗੂਗਲ ਉੱਪਰ ਪਹਿਲਾ ਵਨ ਆਫ ਦਾ ਫਰਸਟ ਰਿਜ਼ਲਟਸ ਆਉਂਦੇ ਆ। ਸੋ ਉਹਨਾਂ ਦੇ ਅਕੋਰਡਿੰਗਲੀ ਕੁਝ ਸਰਟਨ ਮੈਂਟਲ ਹੈਲਥ ਕੰਡੀਸ਼ਨਸ ਹੈਗੀਆਂ ਜਿਹਦੇ ਵਿੱਚ ਡਿਪਰੈਸ਼ਨ, ਐਂਗਜ਼ਾਇਟੀ, ਬਾਈਪੋਲਰ ਡਿਸਆਰਡਰ ਤੇ ADHD ਹੈ ਨਾ। ਤੇ ਇਹ ਤਾਂ ਚਲੋ ਐਕਸੈਸਿਵ ਗੇਮਿੰਗ ਦੇ ਨਾਲ ਆ, ਪਰ ਉਸ ਤੋਂ ਬਾਅਦ ਆਪਾਂ ਜਿਹੜੀ ਵੀਡੀਓ ਗੇਮ ਐਡਿਕਸ਼ਨ ਦੇ ਵੱਡੇ ਇਫੈਕਟ ਹੈ ਪਰ ਜਿਹੜੇ ਨਾਰਮਲ ਇਫੈਕਟ ਦੀ ਵੀ ਗੱਲ ਕਰੀਏ ਉਹ ਹੈਗੇ ਮੂਡ ਸਵਿੰਗਸ, ਇਰੀਟੇਬਿਲਿਟੀ ਯਾਨੀ ਕਿ ਹਮੇਸ਼ਾ ਗੁੱਸੇ 'ਚ ਰਹਿਣਾ, ਖਿੱਚ ਕੇ ਬੋਲਣਾ ਹੈ ਨਾ, ਤੇ ਕੰਸੈਂਟਰੇਸ਼ਨ ਦੀ ਡਿਫਿਕਲਟੀ ਹੈ ਨਾ, ਕੋਈ ਫੋਕਸ ਕਰਕੇ ਤੁਸੀਂ ਕੋਈ ਕਿਤਾਬ ਨਹੀਂ ਪੜ੍ਹ ਸਕਦੇ ਜਾਂ ਇਦਾਂ। ਤੇ ਉਸ ਤੋਂ ਬਾਅਦ ਵਿਡਰਾਲ ਸਿੰਪਟਮਸ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਜਦੋਂ ਸ਼ਰਾਬ ਦਾ ਜਿਹੜਾ ਤੋੜ ਲੱਗਦੀ ਹੈ ਨਾ ਕਈ ਵਾਰ ਫਿਰ ਉਹਨੂੰ ਵਿਡਰਾਲ ਸਿੰਪਟਮਸ ਕਹਿੰਦੇ ਆ। ਵੀਡੀਓ ਗੇਮਿੰਗ ਦੀ ਵੀ ਸੇਮ ਤਰ੍ਹਾਂ ਦੇ ਨਾਲ ਹੀ ਆ। ਬਿਲਕੁਲ ਸਹੀ ਗੱਲ ਆ। ਸੋ ਇਹ ਕੁਝ ਹੈਗੇ ਆ ਇੱਕ ਤੇ ਮੈਂਟਲ ਹੈਲਥ ਤੇ ਇੰਪੈਕਟ ਆ ਗਿਆ। ਆਪਾਂ ਡੇਲੀ ਲਾਈਫ ਦੀ ਵੀ ਥੋੜੀ ਜਿਹੀ ਪਹਿਲਾਂ ਗੱਲ ਕੀਤੀ ਤੇ ਉਹਦੇ ਵਿੱਚ ਇਹ ਆ ਕਿ ਜਿਹੜੇ ਜ਼ਿਆਦਾਤਰ ਲੋਕੀ ਗੇਮਾਂ ਖੇਡਦੇ ਆ ਅਗੇਨ ਜਦੋਂ ਆਪਾਂ ਇਹ ਗੱਲ ਕਰਦੇ ਆ ਨਾ ਆਪਾਂ ਕਈ ਵਾਰ ਨਾ ਆਪਣੀ ਆਦਤ ਹੁੰਦੀ ਆ ਵੀ ਜਦੋਂ ਆਪਾਂ ਸਿੰਪਟਮਸ ਦੀ ਗੱਲ ਕਰਦੇ ਹਾਂ ਤੁਸੀਂ ਹੁਣ ਬਿਲਕੁਲ ਇੱਕ ਬੰਦੇ ਨਾਲ ਲਿੰਕ ਕਰ ਲੈਂਦੇ ਹੋ ਜਿਹੜਾ ਬੰਦਾ ਤੁਹਾਡੇ ਵਾਕਫ ਹੋਏ ਜਿਹੜਾ ਗੇਮਾਂ ਖੇਡਦਾ ਪੀੜਤ ਹੁੰਦਾ ਜਿਹੜਾ ਕੰਪੇਅਰ ਕਰਨ ਲੱਗ ਪੈਂਦੇ ਇਦਾਂ ਨਹੀਂ ਹੁੰਦਾ ਆਮ ਤੌਰ ਦੇ ਉੱਤੇ। ਆਪਾਂ ਵੱਡੇ ਵਾਈਡਰ ਸੈਟ ਦੀ ਗੱਲ ਕਰਦੇ ਤਾਂ ਐਕਸੈਪਸ਼ਨ ਹਮੇਸ਼ਾ ਹਰ ਜਗ੍ਹਾ ਤੇ ਹੁੰਦੀਆਂ। ਇਹ ਚੀਜ਼ ਧਿਆਨ ਦੇ ਨਾਲ ਚਾਹੀਦੀ ਹੈ। ਸੋ ਉਹਦੇ ਵਿੱਚ ਆਪਾਂ ਕਨਸੀਕੁਐਂਸਸ ਗੱਲ ਕਰੀਏ ਕਿ ਉਹਨਾਂ ਦੀ ਡੇਲੀ ਲਾਈਫ ਦੇ ਵਿੱਚ ਆਪਾਂ ਮੀਲ ਸਕਿਪ ਦੀ ਗੱਲ ਕੀਤੀ ਹੈ ਨਾ ਜਾਂ ਸਕੂਲ ਜਾਂ ਵਰਕ ਸਕਿਪ ਹੋਣ ਦੀ ਗੱਲ ਕੀਤੀ ਤੇ ਇੱਕ ਚੀਜ਼ ਇਹਦੇ ਵਿੱਚ ਆਮ ਤੌਰ ਦੇ ਉੱਤੇ ਦੇਖਣ ਨੂੰ ਮਿਲੀ ਰਾਜਕਰਨ ਹੈ ਕਿ ਰਿਲੇਸ਼ਨਸ਼ਿਪ ਹੈ ਨਾ ਫੈਮਿਲੀ ਫਰੈਂਡ ਤੇ ਪਾਰਟਨਰਸ ਦੇ ਨਾਲ ਇੰਪੈਕਟ ਹੁੰਦੀ ਆ ਤੇ ਪੂਰ ਐਕੈਡੈਮਿਕ ਪਰਫਾਰਮੈਂਸ ਕਾਲਜ ਹੈ ਨਾ ਸਕਿਪ ਹੋ ਗਿਆ ਜਾਂ ਕੰਸੈਂਟਰੇਸ਼ਨ ਦੀ ਸਮੱਸਿਆ ਆਈ ਤੇ ਐਕੈਡੈਮਿਕ ਪਰਫਾਰਮੈਂਸ ਉੱਤੇ ਤੇ ਇੰਪੈਕਟ ਹੋਣਾ ਹੀ ਆ। ਤੇ ਜ਼ਿੰਮੇਵਾਰੀ ਇਹ ਮੈਂ ਫੋਕਸ ਇਸ ਚੀਜ਼ ਉੱਪਰ ਥੋੜਾ ਕਰਨਾ ਚਾਹਾਂਗਾ ਕਿ ਆਪਾਂ ਬੱਚੇ ਜਿਹੜੇ ਹੈਗੇ ਆਪਾਂ ਆਮ ਤੌਰ ਤੇ ਆਪਣੇ ਕਮਿਊਨਿਟੀ 'ਚ ਕਹਿੰਦੇ ਕਿ ਜਿਹੜੀ ਅਗਲੀ ਜਨਰੇਸ਼ਨ ਆ ਉਸ ਤਰੀਕੇ ਨਾਲ ਜ਼ਿੰਮੇਵਾਰੀਆਂ ਨਹੀਂ ਦੇਣਗੇ ਰਿਸਪੌਂਸਿਬਲ। ਇਹਦਾ ਜਿਹੜੇ ਵੀਡੀਓ ਗੇਮਸ ਦਾ ਇਹਦੇ ਤੇ ਇੰਪੈਕਟ ਜਿਹੜਾ ਉਹ ਹੋ ਸਕਦਾ ਹੈ ਨਾ। ਸੋ ਕਿਉਂਕਿ ਉਹਦੇ ਨਾਲ ਇਹ ਇੱਕ ਚੀਜ਼ ਹੋਰ ਵੀ ਇਹ ਦੇਖਣ ਨੂੰ ਮਿਲੀ ਜਿਹੜੇ ਲੋਕੀ ਵੀਡੀਓ ਗੇਮ ਖੇਡਦੇ ਉਹਨਾਂ ਦੀ ਜਿਹੜੀ ਸਿਹਤ ਹੁੰਦੀ ਆ ਕਿਉਂਕਿ ਉਹ ਸੈਡੈਂਟਰੀ ਲਾਈਫ ਸਟਾਈਲ ਬੈਠ ਕੇ ਤੁਸੀਂ ਵੀਡੀਓ ਗੇਮ ਖੇਡਣੀ ਆ ਤੇ ਫਿਜ਼ੀਕਲ ਐਕਸਰਸਾਈਜ਼ ਘੱਟ ਹੁੰਦੀ ਆ। ਸਲੀਪ ਤੁਸੀਂ ਨਾ ਸੌਂਦੇ ਨਹੀਂ ਹੋ, ਨਿਊਟ੍ਰੀਸ਼ਨ ਤੁਹਾਡੀ ਪੂਰ ਹੋ ਜਾਂਦੀ ਆ ਤੇ ਉਹਨਾਂ ਦੇ ਵਿੱਚ ਓਬੇਸਿਟੀ ਦੀ ਬੜੀ ਸਮੱਸਿਆ ਹੁੰਦੀ ਹੈ ਨਾ। ਓਵਰਆਲ ਹੈਲਥ ਇੰਪੈਕਟ ਇਹਨੇ ਕਰਨਾ ਹੀ ਕਰਨਾ। ਤੇ ਸੋ ਉਹਦੇ ਨਾਲ ਇਹ ਸਾਰੀ ਸਭ ਤੋਂ ਪਹਿਲਾਂ ਵੀ ਜਦੋਂ ਆਪਾਂ ਕੋਈ ਗੱਲ ਕਰਦੇ ਚਲੋ ਆਪਾਂ ਕੁਇਟਿੰਗ ਦੇ ਵਿੱਚ ਬਾਅਦ ਚ ਆਵਾਂਗੇ ਪਰ ਇਹ ਚੀਜ਼ਾਂ ਉੱਤੇ ਜਿਹੜੀ ਰੋਸ਼ਨੀ ਪਾਉਣੀ ਬਹੁਤ ਜ਼ਰੂਰੀ ਆ ਕਿ ਇਹਦੇ ਨਾਲ ਇਹਦਾ ਕੀ ਇੰਪੈਕਟ ਹੁੰਦਾ। ਆਪਾਂ ਗੁਰਬਾਣੀ ਤੋਂ ਗੱਲ ਸ਼ੁਰੂ ਕੀਤੀ ਸੀ ਨਾ ਪਰ ਜਿਹੜੀ ਸਮਾਂ ਬੰਦੇ ਦਾ ਜ਼ਿੰਦਗੀ ਦਾ ਸਭ ਤੋਂ ਇੰਪੋਰਟੈਂਟ ਚੀਜ਼ ਇਹੀ ਆ। ਸੋ ਉਹਨੂੰ ਆਪਾਂ ਕਿੱਦਾਂ ਯੂਟਿਲਾਈਜ਼ ਕਰਨਾ। ਸੋ ਜਿਹੜੀ ਵੀਡੀਓ ਗੇਮ ਹੈ ਮੇਰਾ ਨਿੱਜੀ ਸੋਚ ਇਹਦੇ ਚ ਇਹ ਆ ਕਿ ਉਹਦੀ ਆਪਣੀ ਲਾਈਫ ਦੇ ਵਿੱਚ ਬਹੁਤੀ ਜਗ੍ਹਾ ਨਹੀਂ ਹੈ। ਜੀ ਨੇ ਬਿਲਕੁਲ ਹਰਵਿੰਦਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਇਹਦਾ ਬਹੁਤ ਅਸਰ ਆ। ਆਪਾਂ PUBG ਦੇ ਬਾਰੇ ਕਿੰਨਾ ਜਿਹੜਾ ਉਹ ਸੁਣਦੇ ਰਹੇ ਆ। ਟੀਨੇਜਰ ਨੇ ਆਪਣੀ ਮਾਂ ਤੱਕ ਵੀ ਜਿਹੜੀਆਂ ਉਹ ਮਾਰ ਦਿੱਤੀ। ਮੈਂਟਲ ਹੈਲਥ ਦੀ ਇੰਨੀ ਜਿਹੜੀ ਉਹ ਮਾੜੀ ਪ੍ਰੋਬਲਮ ਇਸ ਦੇ ਕਰਕੇ ਆਈ। ਇਸੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਮੋਬਾਈਲ ਗੇਮਸ ਆ ਉਹਨਾਂ ਨੂੰ ਬੈਨ ਵੀ ਜਿਹੜਾ ਉਹ ਕੀਤਾ ਗਿਆ। ਨਿਆਣਿਆਂ ਦੇ ਲਈ ਉਹਨਾਂ ਦੇ ਜਿਨ੍ਹਾਂ ਦਾ ਕੋਗਨੀਟਿਵ ਵਿਕਾਸ ਹੀ ਜਿਹੜਾ ਉਹ ਦਿਮਾਗ ਦਾ ਜਿਹੜਾ ਉਹ ਹੋਣਾ ਬੰਦ ਹੋ ਜਾਣਾ ਆ ਜਦੋਂ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਸ਼ਿਕਾਰ ਹੋਣਾ ਆ। ਫਿਰ ਆਪਾਂ ਨੂੰ ਪਤਾ ਵੀ ਉਸ ਦਾ ਅੱਗੇ ਨਤੀਜਾ ਉਸ ਦੇ ਸਿੱਟੇ ਜਿਹੜੇ ਉਹ ਕਿੱਡੇ ਭੈੜੇ ਕਿੱਡੇ ਮਾੜੇ ਜਿਹੜੇ ਆ ਉਹ ਨਿਕਲਦੇ ਹੈਗੇ ਆ। ਸੋ ਇਹਦੇ ਇਫੈਕਟ ਬਹੁਤ ਹੀ ਮਾੜੇ ਜਿਹੜੇ ਆ ਉਹ ਆ ਸਕਦੇ। ਇਹ ਆਪਾਂ ਐਕਸਟ੍ਰੀਮ ਗੱਲ ਕਰ ਰਹੇ ਹਾਂ। ਹਰ ਇੱਕ ਦੇ ਨਾਲ ਇੱਦਾਂ ਨਹੀਂ ਆ। ਹਰ ਇੱਕ ਦੇ ਲਈ ਕੰਟਰੋਲਡ ਕਰਦਾ ਆ ਬੰਦਾ ਉਹ ਡਿਫਰੈਂਟ ਥਿੰਗ ਆ। ਜਦੋਂ ਅਨਕੰਟਰੋਲੇਬਲ ਆ ਜਦੋਂ ਐਡਿਕਸ਼ਨ ਤੱਕ ਲੈਵਲ ਦਾ ਇਹ ਹੱਦਾਂ ਨੇ
ਜਿਹੜੀਆਂ ਹੱਦਾਂ ਕਈ ਏਰੀਏ ਪਾਰ ਕਰ ਜਾਂਦੇ ਨੇ। ਸੋ ਇਹ ਇਦਾਂ ਦੀਆਂ ਚੀਜ਼ਾਂ ਵਾਪਰੀਆਂ ਤਾਂ ਆਪਾਂ ਇਸ ਦੇ ਉੱਤੇ ਜਿਹੜੀ ਉਹ ਗੱਲ ਕਰਦੇ ਹਾਂ। ਹੁਣ ਸਾਡੀ ਗੱਲ ਕਰਨ ਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਆਪਣੇ ਨਿਆਣਿਆਂ ਦੀਆਂ ਜਿਹੜੀਆਂ ਵੀਡੀਓ ਗੇਮਾਂ ਉਹ ਭੰਨ ਦੇਣੀਆਂ, ਤੋੜ ਦੇਣੀਆਂ, ਉਹਨਾਂ ਨੂੰ ਖੇਡਣ ਨਹੀਂ ਦੇਣਾ, ਆਹ ਨਹੀਂ ਕਰਨ ਦੇਣਾ। ਕੋਈ ਲਿਮਿਟ ਜਿਹੜੀ ਉਹ ਰੱਖਣੀ ਆ, ਕੋਈ ਪਰਟੀਕੂਲਰ ਟਾਈਮ ਜਿਹੜਾ ਉਹ ਤੁਸੀਂ ਰੱਖ ਲੈਣਾ ਆ। ਉਹ ਸਾਰੀਆਂ ਚੀਜ਼ਾਂ ਤੁਹਾਨੂੰ ਆਪ ਹੀ ਜਿਹੜਾ ਉਹ ਦੇਖਣਾ ਪੈਣਾ। ਸੋ ਹਰਵਿੰਦਰ, ਵੀ ਨਿਆਣਾ ਕਿਸੇ ਦਾ ਐਡਿਕਟ ਨਾ ਹੋਵੇ ਇਸ ਚੀਜ਼ ਦੇ ਲਈ, ਉਹਦੇ ਲਈ ਕੀ ਟਿਪਸ ਨੇ, ਕੀ ਸੁਝਾਅ ਆ? ਮੈਂਟਲ ਹੈਲਥ ਐਕਸਪਰਟਸ ਜਾਂ ਹੋਰ ਕੀ ਐਕਸਪਰਟਸ ਜਿਹੜੇ ਇਸ ਦੇ ਬਾਰੇ ਗੱਲਾਂ ਕਰਦੇ ਨੇ? ਹਾਂਜੀ, ਸੋ ਜਦੋਂ ਵੀ ਮੈਂ ਤੁਹਾਡੀ ਨੂੰ ਥੋੜੀ ਜਿਹੀ ਗੱਲ ਹੋਰ ਵਧਾ ਦਵਾਂ ਤੇ ਆਮ ਤੌਰ ਤੇ ਨਾ ਪਤਾ ਨਹੀਂ ਓਵਰ ਦਾ ਪੀਰੀਅਡ ਆਫ ਟਾਈਮ ਜਾਂ ਇਦਾਂ ਕਹਿ ਲਓ ਕਿ ਜਿੰਨੇ ਲੋਕਾਂ ਦੇ ਨਾਲ ਆਪਾਂ ਵਿਚਰਦੇ ਆਪਣੀ ਕਮਿਊਨਿਟੀ ਵਿੱਚ ਬਹੁਤ ਜ਼ਿਆਦਾ ਵੇਖਿਆ ਆਪਾਂ ਚੀਜ਼ਾਂ ਨੂੰ ਬਿਲਕੁਲ ਬਾਇਨਰੀ ਦੇ ਵਿੱਚ ਦੇਖੀਆਂ ਜਾਂ ਹੈ ਤੇ ਉਹਦੇ ਨਾਲ ਆਪਾਂ ਕੋਈ ਜਿਹੜਾ ਡਾਇਲੋਗ ਵੀ ਆਪਾਂ ਕਰਦੇ ਹਾਂ, ਹੁਣ ਆਪਾਂ ਕਨਵਰਸੇਸ਼ਨ ਕਰ ਰਹੇ ਹਾਂ ਉਹਨੂੰ ਜਾਂ ਲੋਕੀ ਬਿਲਕੁਲ ਐਕਸੈਪਟ ਕਰਨਗੇ ਜਾਂ ਰਿਜੈਕਟ ਕਰਨਗੇ। ਹਾਂਜੀ ਜੀ। ਸੋ ਰਿਜੈਕਟ ਕਰਨ ਦਾ ਇੱਕ ਤਰੀਕਾ ਇਹ ਹੋ ਸਕਦਾ ਕਿ ਆਪਾਂ ਆਮ ਤੌਰ ਤੇ ਕਹਿੰਦੇ ਯਾਰ ਸ਼ਰਾਬ ਪੀਣੀ ਮਾੜੀ ਆ ਜਾਂ ਸਿਗਰਟ ਪੀਣੀ ਮਾੜੀ ਆ। ਆਮ ਤੌਰ ਤੇ ਸੋਸ਼ਲ ਮੀਡੀਆ ਤੇ ਦੇਖ ਲਓ, ਹਾਂ ਜੀ ਮੇਰਾ ਦਾਦਾ ਹੈਗਾ ਜੀ, ਉਹ ਦਿਨ ਦੇ ਵਿੱਚ 2 ਸਿਗਰਟਾਂ ਪੀਂਦਾ ਸੀ, ਰਾਤੀ ਰੱਜ ਕੇ ਸ਼ਰਾਬ ਪੀਂਦਾ ਸੀ, ਜਾਂ ਉਹਨੂੰ ਤਾਂ ਕੁਝ ਨਹੀਂ ਹੋਇਆ ਤੇ ਉਹ 95 ਸਾਲ ਦਾ ਹੋ ਕੇ ਹਨਾ ਉਹਦੀ ਲੰਮੀ ਉਮਰ ਉਹਨੇ ਭੋਗੀ ਹੈ। ਸੋ ਐਕਸੈਪਸ਼ਨ ਮੈਂ ਜਿੱਦਾਂ ਪਹਿਲਾਂ ਕਿਹਾ ਉਹ ਹਮੇਸ਼ਾ ਹੁੰਦੀਆਂ, ਪਰ ਆਪਾਂ ਨਾ ਜਦੋਂ ਇੱਕ ਵਾਈਡ ਨੰਬਰ ਦੇ ਉੱਤੇ ਦੇਖਦੇ ਹਾਂ, ਜਿੱਥੇ ਇਹ ਜਿਹੜੀ ਤੁਹਾਡੀ ਸਟੱਡੀਜ਼ ਆਉਂਦੀਆਂ ਨਾ, ਜਿਹੜੀ ਯੂਨੀਵਰਸਿਟੀ ਜਾਂ ਹੋਰ ਜਿਹੜੇ ਨਾਨ ਪ੍ਰੋਫਿਟ ਹੈ ਜਾਂ ਫਾਰ ਪ੍ਰੋਫਿਟ ਵੀ ਕਹਿ ਲਓ, ਉਹ ਸਟੱਡੀਜ਼ ਕਰਦੇ ਵਾਈਡ ਵੱਡੇ ਨੰਬਰ ਦੇ ਉੱਪਰ ਦੇਖਦੇ ਆ ਤੇ ਉਹਨਾਂ ਵਿੱਚ ਐਕਸੈਪਸ਼ਨਸ ਹਮੇਸ਼ਾ ਹੀ ਰਹਿੰਦੀਆਂ। ਜਿਹੜੇ ਮੈਥਮੈਟੀਸ਼ੀਅਨ ਗੱਲਾਂ ਨੂੰ ਜਾਣਦੇ ਹੋਣਗੇ, ਇੱਕ ਬੈਲ ਕਰਵ ਨਾ ਹੁੰਦਾ ਵਾ, ਤੇ ਬੈਲ ਕਰਵ ਦੇ ਵਿੱਚ ਹੁੰਦਾ ਵੀ ਸਭ ਤੋਂ ਵੱਧ ਕਨਸੈਂਟਰੇਸ਼ਨ ਤੁਹਾਡੀ ਸੈਂਟਰ ਵਿੱਚ ਹੁੰਦੀ ਹੈ, ਸਾਈਡਾਂ ਦੇ ਉੱਤੇ ਐਕਸੈਪਸ਼ਨਸ ਵਾਲੇ ਹੁੰਦੇ। ਪਰ ਜਦੋਂ ਆਪਾਂ ਉਹ ਗੱਲ ਕਰਦੇ ਹਾਂ ਤੇ ਆਪਾਂ ਨੂੰ ਇਸ ਤਰੀਕੇ ਦੇ ਨਾਲ ਦੇਖਣਾ ਚਾਹੀਦਾ। ਤੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਵੀ ਆਪਾਂ ਤੋਂ ਕਿੱਦਾਂ ਬਚ ਸਕਦੇ, ਉਹਦੇ ਵਿੱਚ ਸਭ ਤੋਂ ਪਹਿਲਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਆ ਵੀ ਹੈ ਕੀ, ਕਿਉਂਕਿ ਜੇ ਚੀਜ਼ ਦੀ ਤੁਹਾਨੂੰ ਮਰਜ਼ੀ ਦਾ ਪਤਾ ਹੋਊਗਾ ਵੀ ਸਮੱਸਿਆ ਕੀ ਆ, ਤਾਂ ਹੀ ਉਹਦਾ ਹੱਲ ਕਰ ਸਕਾਂਗੇ ਨਾ। ਸੋ ਆਪਾਂ ਥੋੜੀ ਜਿਹੀ ਹੋਰ ਗੱਲ ਕਰ ਲੈਣੇ ਕਿ ਇਹਦੀ ਸਿਮਿਲੈਰਿਟੀ ਕੀ ਆ ਸਬਸਟੈਂਸ ਯੂਜ਼ ਡਿਸਆਰਡਰ ਦੇ ਨਾਲ। ਸਬਸਟੈਂਸ ਯੂਜ਼ ਦਾ ਮਤਲਬ ਕਿ ਜਿਹੜੇ ਲੋਕ ਨਸ਼ੇ ਕਰਦੇ ਆ ਤੇ ਉਹਦੇ ਆਦੀ ਹੋਣਗੇ ਹੈਨਾ, ਤੇ ਉਹਦੇ ਨਾਲ ਇਹਦੀ ਕੀ ਆ। ਇੱਕ ਹੈਗੀ ਆ ਉਹਦੇ ਵਿੱਚ ਇੱਕ ਪਹਿਲੀ ਚੀਜ਼ ਹੈਗੀ ਆ ਟੈਕਨੀਕਲ ਟਰਮ ਨਿਊਰੋਲੋਜੀਕਲ ਪੈਰਾਲਿਸਿਸ, ਵੀ ਜਿਹੜੇ ਤੁਹਾਡੇ ਬ੍ਰੇਨ ਦੇ ਸੈੱਲ ਹੈਗੇ ਆ ਵੀਡੀਓ ਗੇਮ ਐਡਿਕਸ਼ਨ ਦੇ ਨਾਲ, ਉਹਨਾਂ ਦਾ ਜਿਹੜਾ ਜਿਸ ਤਰੀਕੇ ਨਾਲ ਤੁਹਾਨੂੰ ਤਲਬ ਲੱਗਦੀ ਆ ਜਿੱਦਾਂ ਨਸ਼ੇ ਕਰਨ ਦੀ, ਇਹਦੀ ਵੀ ਤਲਬ ਕੁਛ ਉਸੇ ਤਰ੍ਹਾਂ ਦੀ ਹੁੰਦੀ ਆ, ਕਿਉਂਕਿ ਡੋਪਾਮਾਈਨ ਇਫੈਕਟ ਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਉਹ ਰੀਇਨਫੋਰਸਮੈਂਟ ਕਰਦਾ ਨਾ ਬਿਹੇਵੀਅਰ ਨੂੰ। ਜਦੋਂ ਤੁਸੀਂ ਗੇਮ ਖੇਡੀ ਤੁਹਾਡੇ ਸਾਹਮਣੇ ਆਈ ਤੇ ਉਹਦਾ ਤੁਸੀਂ ਕੋਈ ਇੱਕ ਕੈਂਡੀ ਕ੍ਰਸ਼ ਜਿੱਦਾਂ ਬਹੁਤ ਪਪੂਲਰ ਹੋਈ ਸੀ ਹਨਾ, ਉਹਦਾ ਤੇ ਇੱਕ ਲੈਵਲ ਬਾਅਦ ਤਾਂ ਕਰਦੇ ਤੇ ਬੰਦੇ ਨੂੰ ਯੈਸ ਸੈਂਸ ਆਫ ਅਚੀਵਮੈਂਟ ਆਉਂਦੀ ਆ, ਜਿਹੜੀ ਕਿ ਆਫ ਕੋਰਸ ਰੀਅਲ ਵਰਲਡ 'ਚ ਉਹਦਾ ਕੋਈ ਇੰਪੈਕਟ ਨਹੀਂ ਆ, ਉਹ ਤੁਹਾਡਾ ਡੋਪਾਮਾਈਨ ਰਿਲੀਜ਼ ਕਰਦਾ। ਸੋ ਇਹ ਨਿਊਰੋਲੋਜੀਕਲ ਚੀਜ਼ ਹੈਗੀ ਆ। ਇਹ ਜਿਹੜਾ ਤੁਹਾਡਾ ਰਿਵਾਰਡ ਸਿਸਟਮ ਆ ਮਾਈਂਡ ਦਾ, ਉਹਨੂੰ ਟ੍ਰੇਨ ਕਰਦਾ। ਚਲੋ ਬਾਰ-ਬਾਰ ਉਸ ਚੀਜ਼ ਤੋਂ ਡੋਪਾਮਾਈਨ ਹਿੱਟ ਹੁੰਦੀ ਆ ਤੇ ਆਫ ਕੋਰਸ ਜਿਹੜਾ ਮਨ ਆ ਸਬਕੌਂਸ਼ੀਅਸਲੀ ਉਸ ਚੀਜ਼ ਦੇ ਵੱਲ ਜਾਂਦਾ ਹੈ। ਸੋ ਇਹ ਤੁਹਾਡਾ ਇਦਾਂ ਇਹ ਐਡਿਕਸ਼ਨ ਵਿੱਚ ਵੀ ਹੁੰਦੀ ਆ ਤੇ ਇਹ ਗੇਮਿੰਗ ਵਿੱਚ ਵੀ ਹੁੰਦੀ ਆ। ਸੋ ਹੁਣ ਆਪਾਂ ਤੁਹਾਡੇ ਸਵਾਲ ਦੂਜੇ ਦੇ ਵੱਲ ਆਉਂਦੇ ਆ ਕਿ ਇਹਦੀ ਟ੍ਰੀਟਮੈਂਟ ਦੀ ਆਪਾਂ ਗੱਲ ਕਿੱਦਾਂ ਕਰਦੇ ਹਾਂ। ਟ੍ਰੀਟਮੈਂਟ ਦੇ ਰਾਜਕਰਨ ਕਈ ਤਰੀਕੇ ਆ, ਪਰ ਪ੍ਰਮੁੱਖ ਤੌਰ ਦੇ ਉੱਤੇ ਜਿਹੜੀ ਇੱਕ ਤਾਂ ਮੈਡੀਕਲ ਹੈਗੀ ਆ ਸਾਈਕੋਥੈਰੇਪੀ ਦੀ ਆਪਾਂ ਗੱਲ ਕਰਦੇ, ਜਿਹਨੂੰ ਟਾਕ ਥੈਰੇਪੀ ਵੀ ਕਹਿੰਦੇ ਆ। ਸੋ ਉਹ ਇੱਕ ਮੇਨ ਟ੍ਰੀਟਮੈਂਟ ਆਪਸ਼ਨ ਹੈਗੀ ਵੀਡੀਓ ਗੇਮ ਐਡਿਕਸ਼ਨ ਦੀ, ਹੈਨਾ। ਸੋ ਉਹਦੇ ਵਿੱਚ ਕੀ ਹੈਗਾ ਕਿ ਜਿਹੜੇ ਟ੍ਰੇਨਡ ਬੰਦੇ ਆ ਉਹ ਉਹਨਾਂ ਕੋਲ ਜਿਹੜੀ ਸਟੱਡੀ ਦੇ ਅਕੋਰਡਿੰਗਲੀ ਟੈਕਨੀਕਸ ਹੈਗੀਆਂ। ਸੋ ਉਹਦੇ ਬਾਰੇ ਜਿਹੜੇ ਮੈਂਟਰ ਹੈਗੇ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਹਨ, ਦੈਨ ਦੇ ਟਾਕ ਯੂ ਅਬਾਊਟ ਇਟ, ਉਹ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ, ਐਜੂਕੇਟ ਕਰਦੇ ਆ, ਗਾਈਡੈਂਸ ਕਰਦੇ ਆ ਕਿ ਤੁਸੀਂ ਇਹਨੂੰ ਓਵਰਕਮ ਕਰਨਾ ਤੇ ਇਹਦੀ ਸਬਸਟੀਟਿਊਸ਼ਨ ਕਿੱਦਾਂ ਕਰਨਾ। ਵੈਰੀ ਸਿਮਿਲਰ ਟੂ ਨਸ਼ੇ ਛਡਾਉਣ ਵਾਲੇ ਵੀ ਜਿਹੜੇ ਹੁੰਦੇ ਆ ਸਾਈਕੋਥੈਰੇਪੀ, ਤੁਹਾਨੂੰ ਆਲਟਰਨੇਟਿਵ ਦੇ ਦਿੰਦੇ ਆ ਜਿਹੜੇ ਹੈਲਥੀਅਰ ਹੁੰਦੇ ਆ ਤੇ ਉਹਦਾ ਤੁਹਾਡਾ ਇੰਪੈਕਟ ਕੀ ਹੁੰਦਾ। ਹੌਲੀ-ਹੌਲੀ ਬੰਦੇ ਜਿਹੜੇ ਵੀਨਵੇ ਹੋ ਜਾਂਦੇ ਆ ਐਡਿਕਸ਼ਨ ਤੋਂ ਤੇ ਉਹਨਾਂ ਦੀ ਹੈਬਿਟਸ ਜਿਹੜੀਆਂ ਚੰਗੀਆਂ ਹੋ ਜਾਂਦੀਆਂ। ਤੇ ਉਹਦੇ ਵਿੱਚ ਕੀ ਹੈ ਕਿ ਜਿਹੜੇ ਕੌਨਫੀਡੈਂਸ਼ੀਅਲ ਸਪੇਸ ਜਿਹੜੇ ਥੈਰੇਪਿਸਟ ਹੁੰਦੇ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਆ, ਉਹ ਗੱਲਬਾਤ ਕਰਦੇ ਆ ਕਿ ਕਾਜ਼ਸ ਕੀ ਆ ਤੇ ਤੁਹਾਡੇ ਟ੍ਰਿਗਰ ਕੀ ਹੈ ਐਡਿਕਸ਼ਨ ਦੇ। ਉਹਨਾਂ ਵਿੱਚ ਕਈ ਤਰੀਕੇ ਹੋ ਸਕਦੇ, ਜਿੱਦਾਂ ਤੁਸੀਂ ਪਹਿਲੇ ਗੱਲ ਕੀਤੀ ਸ਼ਾਇਦ ਵੀਡੀਓ ਗੇਮਸ ਨੂੰ ਤੁਸੀਂ ਪਾਸੇ ਰੱਖ ਦਿਓ, ਉਹਦਾ ਟਾਈਮ ਸੈੱਟ ਕਰ ਦਿਓ, ਹੌਲੀ-ਹੌਲੀ ਘਟਾ ਕੇ ਫਿਰ ਜਦੋਂ ਤੁਸੀਂ ਸਮਝਣ ਲੱਗ ਪੈਂਦੇ ਉਸ ਚੀਜ਼ ਨੂੰ, ਤੁਹਾਡੇ ਰਿਸਕ ਜਿਹੜੇ ਰਿਵਾਰਡ ਦਾ ਡੋਪਾਮਾਈਨ ਆ ਉਹਦੇ ਆਲਟਰਨੇਟ ਹੋ ਜਾਂਦੇ ਕਿਸੇ ਹੋਰ ਤਰੀਕੇ ਤੋਂ ਤੁਹਾਨੂੰ ਮਿਲਣੇ ਸ਼ੁਰੂ ਹੋ ਜਾਂਦੇ, ਐਕਸਰਸਾਈਜ਼, ਫਿਜ਼ੀਕਲ ਵਰਕਆਊਟ ਤੇ ਜਾਂ ਤੁਹਾਡੇ ਉਹਦੇ ਨਾਲ ਉਹ ਇੱਕ ਤਰੀਕਾ ਹੈ। ਦੂਸਰਾ ਰਾਜਕਰਨ ਇਹ ਹੁੰਦਾ ਕਿ ਜਿਹੜੀ ਇੰਡੀਵਿਜੂਅਲ ਤੇ ਫੈਮਿਲੀ ਦੀ ਜਿਹੜੀ ਹੈ ਓਵਰਆਲ ਸਪੋਰਟ ਹੁੰਦੀ ਆ।
ਜੀ ਅਮਰੀਕਾ ਦੇ ਵਿੱਚ ਜਾਂ ਇਨ ਜਨਰਲ ਵੈਸਟਰਨ ਜਿਹੜੀ ਕੰਟਰੀਜ਼ ਉਹਦੇ ਵਿੱਚ ਇੱਕ ਵੱਡੀ ਸਮੱਸਿਆ ਹੈਗੀ ਹੈ ਇਕੱਲਪੁਣਾ, ਹੈ ਨਾ। ਸਹੀ ਸੋ ਗੱਲ ਆ। ਹਾਂ, ਉਹ ਵੀ ਇਸ ਚੀਜ਼ ਨੂੰ ਜਿਹੜਾ ਵਧਾਉਂਦਾ। ਆਮ ਤੌਰ ਤੇ ਤੁਸੀਂ ਸਟੈਟਸ ਸ਼ਾਇਦ ਦੇਖਿਆ ਹੁਣ, ਸਾਰੇ ਵੈਸੇ ਕਾਮਨ ਸੈਂਸ ਇਹ ਹੈ ਕਿ ਜਦੋਂ ਕੋਵਿਡ ਹੋਇਆ ਉਹਦੇ ਵਿੱਚ ਗੇਮਿੰਗ ਬਹੁਤ ਜ਼ਿਆਦਾ ਵਧੀ ਹੈ। ਠੀਕ ਹੈ। ਬੰਦਾ ਬੰਦਾ ਵਿਹਲੇ ਸੀਗੇ, ਘਰੇ ਸੀਗੇ, ਫਿਰ ਬਹੁਤ ਜ਼ਿਆਦਾ ਇਸ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕਹਿ ਲਓ ਵੀ ਹਵਾ ਆਈ, ਬਹੁਤ ਜ਼ੋਰ ਪਿਆ ਇਹਦਾ। ਹਾਂਜੀ। ਸੋ ਉਹਦੇ ਵਿੱਚ ਇਹ ਆ ਕਿ ਜੇ ਤੁਹਾਡਾ ਇੱਕ ਵੱਡਾ ਫੈਮਿਲੀ ਦਾ ਇਨਫਰਾਸਟ੍ਰਕਚਰ ਹੈਗਾ ਵਾ, ਤੇ ਉਹਦੇ ਵਿੱਚ ਇਹ ਆ ਕਿ ਤੁਹਾਨੂੰ ਆਮ ਤੌਰ ਦੇ ਉੱਤੇ ਤੁਸੀਂ ਉਹ ਵੀ ਇੱਕ ਤਰੀਕਾ ਹੈਗਾ ਵੀ ਇੰਸਟੈਡ ਆਫ ਫੋਕਸਿੰਗ ਔਨ ਗੇਮਿੰਗ, ਕਮਰੇ ਦੇ ਵਿੱਚ ਬੈਠ ਕੇ ਲਾਈਟਾਂ ਬੰਦ ਕਰਕੇ ਕੰਪਿਊਟਰ ਮੋਰੇ ਜਾਂ ਸੋਫੇ ਤੇ ਬੈਠ ਕੇ ਫੋਨ ਦੇ ਉੱਤੇ ਗੇਮਾਂ ਖੇਡਣ ਦੇ ਨਾਲੋਂ ਤੁਹਾਡੇ ਕੋਲ ਹੋਰ ਆਸ-ਪਾਸ ਦੇ 4 ਬੰਦੇ ਹੈਗੇ ਆ, ਤੁਹਾਡਾ ਸੁਸਾਇਟੀ ਦੇ ਵਿੱਚ ਸਰਕਲ ਆ, ਫੈਮਿਲੀ ਦੇ ਵਿੱਚ ਸਰਕਲ, ਤੁਸੀਂ ਉਹਨਾਂ ਨਾਲ ਗੱਲਬਾਤ ਕਰੋ, ਤੁਸੀਂ ਉਹਨਾਂ ਦੇ ਨਾਲ ਕੋਈ ਇਵੈਂਟ ਕਰੋ, ਬਾਹਰ ਖੇਡੋ, ਹੈ ਨਾ। ਉਹ ਵੀ ਐਜ਼ ਅ ਫੈਮਿਲੀ ਜੇ ਤੁਹਾਡਾ ਵੱਡਾ ਹੈਗਾ ਸਰਕਲ, ਤੇ ਉਹ ਵੀ ਹੈਲਪਫੁਲ ਹੁੰਦਾ ਇਸ ਚੀਜ਼ ਨੂੰ ਲੈ ਕੇ। ਪਰ ਇਹ ਦੋਨਾਂ ਚੀਜ਼ਾਂ ਤੋਂ ਬਿਨਾਂ ਵੀ ਰਾਜਕਰਨ ਇੱਕ ਚੀਜ਼ ਹੁੰਦੀ ਹੈ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਐਜ਼ ਅ ਪੇਰੈਂਟਸ ਅਸੀਂ ਕੀ ਕਰ ਸਕਦੇ ਹਾਂ, ਉਹ ਇਹ ਹੈ ਕਿ ਦੇਖੋ, ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਆਨਲਾਈਨ ਸ਼ਾਪਿੰਗ, ਸੋਸ਼ਲ ਮੀਡੀਆ ਦੇ ਜਿਹੜੇ ਰੰਗ ਹੁੰਦੇ ਆ ਉਹ ਇਸ ਹਿਸਾਬ ਨਾਲ ਬਣਾਏ ਹੁੰਦੇ ਆ, ਨੀਲਾ। ਤੁਸੀਂ ਵੇਖਿਆ ਇੰਸਟਾਗ੍ਰਾਮ ਦਾ ਵੀ ਤੇ ਫੇਸਬੁੱਕ ਦਾ ਵੀ ਨੀਲਾ ਹੀ ਆ, ਤੇ ਟਿਕਟੌਕ ਦਾ ਵੀ ਸ਼ਾਇਦ ਨੀਲਾ ਹੀ ਆ। ਤੇ ਉਹਦੇ ਵਿੱਚ ਇਹ ਚੀਜ਼ ਆ ਕਿ ਇਹ ਕੁਝ ਇਦਾਂ ਦੇ ਰੰਗ ਹੁੰਦੇ ਜਿਹੜੇ ਤੁਹਾਡੇ ਦਿਮਾਗ ਨੂੰ ਹਿੱਟ ਕਰਦੇ ਆ, ਆਕਰਸ਼ਿਤ ਕਰਦੇ ਆ। ਹਨਾ। ਤੇ ਉਹ ਚੀਜ਼ਾਂ ਦੇ ਉੱਤੇ ਜਿਹੜੀ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਹੈ ਨਾ। ਆਪਾਂ ਐਜ਼ ਅ ਪੇਰੈਂਟ ਆਪਣਾ ਟਾਈਮ ਸੈੱਟ ਕਰ ਸਕਦੇ ਬੱਚੇ ਨੂੰ, ਜਾਂ ਬਿਲਕੁਲ ਇਸ ਚੀਜ਼ ਦੀ ਉਹਨਾਂ ਦੀ ਲਾਈਫ ਦੇ ਵਿੱਚ ਕੋਈ ਬਾਹਲੀ ਲੋੜ ਨਹੀਂ ਹੈਗੀ ਗੇਮਾਂ ਦੀ, ਆਨਲਾਈਨ ਗੇਮਾਂ ਦੀ ਜਾਂ ਵੀਡੀਓ ਗੇਮਸ ਦੀ। ਉਹਨੂੰ ਕੁਝ ਹੋਰ ਅਲਟਰਨੇਟਿਵ ਦੇ ਸਕਦੇ ਆ, ਉਹਨਾਂ ਨਾਲ ਟਾਈਮ ਵੱਧ ਸਪੈਂਡ ਕਰ ਸਕਦੇ ਆ, ਤੇ ਉਹ ਜਿਹੜਾ ਬੇਸਿਕਲੀ ਰੁਝੇਵਾਂ ਜਿਹੜਾ ਹੈਗਾ ਉਹਨੂੰ ਅਸੀਂ ਬਦਲ ਸਕਦੇ ਹਾਂ। ਸੋ ਪਰ ਉਹ ਹਮੇਸ਼ਾ ਹੀ ਵਧੀਆ ਰਹਿੰਦਾ। ਅੱਜ-ਕੱਲ੍ਹ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਤਾਂ ਸੈਕੰਡਰੀ ਹੁੰਦਾ। ਸੋ ਇਹ ਕੁਝ ਚੀਜ਼ਾਂ ਨੂੰ, ਹੈ ਨਾ, ਕਾਮਨ ਸੈਂਸ ਇਹ ਵਾਲੀ ਚੀਜ਼ਾਂ ਨੂੰ ਆਪਾਂ ਧਿਆਨ ਰੱਖਣ ਦੀ ਲੋੜ ਹੈਗੀ ਆ। ਹਾਂ, ਤੇ ਬਾਕੀ ਇਹ ਆ ਵੀ ਬਹੁਤ ਸਾਰੀਆਂ ਹੈਲਪ ਅਵੇਲੇਬਲ ਆ। ਰੱਬ ਨਾ ਕਰੇ ਜੇ ਕੋਈ ਅਡਿਕਟਡ ਆ, ਉਹ ਹੈਲਪ ਲੈਣ। ਬਹੁਤ ਸਾਰੇ ਪ੍ਰੋਫੈਸ਼ਨਲਸ ਨੇ ਹੈਲਥ ਕੇਅਰ ਸਿਸਟਮ ਦੇ ਵਿੱਚ, ਜਿਨ੍ਹਾਂ ਦੇ ਆ, ਉਹਨਾਂ ਨੂੰ ਵੀ ਜ਼ਰੂਰ ਇਸ ਦੇ ਬਾਰੇ ਜਿਹੜਾ ਉਹ ਸੋਚਣਾ ਚਾਹੀਦਾ। ਨੋ ਡਾਊਟ ਆਪਾਂ ਜਿਹੜੇ ਕਹਿ ਲਓ ਵੀ ਹਰਵਿੰਦਰ, ਜਿੱਦਾਂ ਆਪਾਂ ਵੱਡੇ ਹੋਏ ਆ, ਆਪਾਂ ਨੂੰ ਹੁੰਦਾ ਵੀ ਛਿੱਤਰ ਪਰੇਡ ਕਰਨੀ, ਡੰਡਾ ਮਾਰ ਕੇ ਇੱਦਾਂ ਕਰ ਦਾਂਗੇ, ਉਹ ਕਰ ਦਾਂਗੇ। ਉਹ ਗੱਲ ਚੱਲਦੀ ਨਹੀਂ ਹੁਣ ਇੱਥੇ। ਉਹ ਚੀਜ਼ ਨਾ ਹੀ ਉਹ ਹੈਗੀ, ਨਾ ਹੀ ਕੋਈ ਸਲਾਹ ਦਿੰਦਾ ਹੈ ਉਸ ਚੀਜ਼ ਦੀ, ਤੇ ਨਾ ਹੀ ਕਰਨੀ ਚਾਹੀਦੀ ਆ। ਤੁਹਾਨੂੰ ਹੋਰ ਢੰਗ ਦੇ ਨਾਲ ਜਿਹੜਾ ਉਹ ਮਿਲ ਕੇ ਕਰਨਾ ਪੈਣਾ ਹੈ। ਤਾਂ ਕੰਮ ਬੜਾ ਔਖਾ, ਕਹਿਣਾ ਸੌਖਾ, ਕਰਨਾ ਬੜਾ ਔਖਾ। ਪਰ ਹੌਲੀ ਸੱਟ ਮਾਰਿਆ ਹੀ ਜਿਹੜਾ ਉਸਨੇ ਰੂਪ ਜਿਹੜਾ ਉਸਨੇ ਬਦਲਣਾ ਹੈਗਾ ਆ। ਸੋ ਜੀ ਨਾਲ ਦੇ ਨਾਲ ਮੈਂ ਦੱਸਦਾ ਕਿ ਆਪਾਂ ਨਾ ਆਪਣੇ ਟਾਕ ਸ਼ੋ ਦੇ ਵਿੱਚ ਜਿੱਦਾਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਹੋਰ ਜਾਣਕਾਰੀ ਦੇ ਲਈ, ਹੈ ਨਾ, ਕਿਉਂਕਿ ਅੱਧੇ ਪੌਣੇ ਘੰਟੇ ਦੇ ਵਿੱਚ ਸਾਰੀ ਗੱਲ ਨੂੰ ਖਤਮ ਕਰਨਾ ਬਹੁਤ ਔਖਾ ਹੁੰਦਾ, ਹੈ ਨਾ। ਸੋ ਹੋਰ ਫਰਦਰ ਰੈਫਰੈਂਸ, ਫਰਦਰ ਪੜ੍ਹਾਈ ਦੇ ਲਈ ਆਪਾਂ ਕੁਝ ਲਿੰਕਸ ਆਪਣੇ ਸੋਸ਼ਲ ਮੀਡੀਆ ਚੈਨਲ ਉੱਪਰ ਪਾ ਦਾਂਗੇ। ਕੁਝ ਬਹੁਤ ਸੋਹਣੀਆਂ ਜਿਹੜੇ ਵਰਕ ਇਹਦੇ ਉੱਪਰ ਹੋਇਆ ਪਿਆ ਵਾ। ਤੁਸੀਂ ਹੋਰ ਸਟੈਟਿਸਟਿਕਸ ਦੇਖਣੇ ਆ, ਤੁਸੀਂ ਇਹ ਤੋਂ ਵੇਖਣਾ ਕਿ ਤੁਹਾਡੀ ਮੈਂਟਲ ਹੈਲਥ ਕਿੰਨਾ ਇੰਪੈਕਟ ਕਰਦਾ ਵਾ। ਵੀਡੀਓ ਗੇਮ ਦੀ ਐਡਿਕਸ਼ਨ ਦੀ ਆਪਾਂ, ਹੈ ਨਾ, ਇਹਨੂੰ ਹੈਲਥ ਡਿਜ਼ੀਜ਼ ਦੇ ਅੰਦਰ ਵੀ ਲਿਆ ਗਿਆ, ਤੇ ਇਹਦੇ ਕੁਝ ਰੈਫਰੈਂਸਿਸ ਹੈਗੇ ਆ। ਇੱਕ gamequitters.com ਵੈਬਸਾਈਟ ਹੈਗੀ ਆ, ਹੈ ਨਾ, ਉਹਦੇ ਤੇ ਕਾਫੀ ਕੰਟੈਂਟ ਆ। WebMD ਦੀ ਆਪਾਂ ਹੁਣੇ ਰੈਫਰੈਂਸ ਲਈ ਆ। ਇੱਕ powerwellness.com ਕਰਕੇ ਹੈਗੀ ਆ, ਉਹਦੇ ਤੇ ਕੁਝ ਸਟੈਟਿਸਟਿਕਸ ਪਏ ਆ। ਸਾਰੀ ਜਾਣਕਾਰੀ, ਕੁਝ ਲਿੰਕ ਜਿਹੜੇ ਆਪਾਂ ਸੋਸ਼ਲ ਮੀਡੀਆ ਚੈਨਲ ਉੱਪਰ ਪਾ ਸਕਦੇ ਹਾਂ, ਜਿੱਥੋਂ ਤੁਸੀਂ ਇਹ ਗੱਲ ਨੂੰ ਫਰਦਰ ਕੰਟੀਨਿਊ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ। ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਚਰਚਾ ਕਰਾਂਗੇ ਸੋਸ਼ਲ ਮੀਡੀਆ ਦੀ ਰਿਐਲਿਟੀ ਤੇ ਰੀਅਲ ਲਾਈਫ ਦੇ ਵਿੱਚ ਸੁਖਬੀਰ ਬਾਦਲ ਦੀ ਇੱਕ ਜਿਹੜੀ ਵੀਡੀਓ ਬੜੀ ਕਹਿ ਸਕਦੇ ਹਾਂ ਵੀ ਬਹੁਤ ਜ਼ਿਆਦਾ ਤੁਰੀ ਸੀਗੀ, ਉਹਦੇ ਬਾਰੇ ਵੀ ਆਪਾਂ ਜਿਹੜੀ ਉਹ ਚਰਚਾ ਜਿਹੜੀ ਉਹ ਕਰਾਂਗੇ। ਕੀ ਹੈ ਉਸ ਦੀ ਰਿਐਲਿਟੀ, ਉਸ ਬਾਰੇ ਮਿਲਦੇ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਟੈਕ ਟਾਕ। ਮੈਂ ਹਾਂ ਰਾਜਕਰਨਵੀਰ ਸਿੰਘ, ਜੁੜੇ ਹੋਏ ਨੇ ਹਰਵਿੰਦਰ ਸਿੰਘ ਆਪਣੇ ਨਾਲ। ਹਰਵਿੰਦਰ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਰਾਜਕਰਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤੇ ਤੇ ਵਿਅਸਤਾ ਫਿਰ ਤੋਂ ਨਿਕਲ ਕੇ ਆਖਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਹਰਵਿੰਦਰ, ਹੁਣ ਆਪਾਂ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਦੀ ਜਿਹੜੀ ਰਿਐਲਿਟੀ ਆ ਉਸ ਨੂੰ ਜਿਹੜਾ ਉਹ ਲੈ ਕੇ। ਸ਼ੁਰੂਆਤ ਮੈਂ ਨਾ ਵੀ ਉਸ ਚਰਚਾ ਤੋਂ ਹੀ ਆਪਾਂ ਕਰ ਲੈਂਦੇ ਹਾਂ ਜਿਹਨੇ ਬੀਤੇ ਦਿਨਾਂ ਦੇ ਵਿੱਚ ਕਾਫੀ ਕਹਿ ਲਓ ਵੀ ਚਰਚਾ ਜਿਹੜੀ ਉਹ ਬਟੋਰੀ ਆ। ਉਸ ਵੀਡੀਓ ਨੂੰ ਜਿਹੜੀ ਸੁਖਬੀਰ ਬਾਦਲ, ਜਿਸ ਦੇ ਵਿੱਚ ਆਪਾਂ ਨੂੰ ਪਤਾ ਵੀ ਉਸਦੀ
ਲੱਤ ਨੂੰ ਸੱਟ ਲੱਗੀ ਦਿਖਾਈ ਗਈ ਆ, ਉਸਦੇ ਉਹ ਮੋਲਡ ਲੱਗਾ ਹੋਇਆ ਆ, ਉਹ ਬੈਠਾ ਬਰਸ਼ਾ ਫੜ ਕੇ ਜਿਹੜੀ ਉਹਨੂੰ ਜਿਹੜੀ ਤਨਖਾਹ ਲੱਗੀ ਆ ਉਹ ਸੇਵਾ ਕਰ ਰਿਹਾ ਆ। ਇੱਕ ਬੀਬੀ ਆਉਂਦੀ, ਇੱਕ ਜਿਹੜੀ ਰੀਅਲ ਵੀਡੀਓ ਆ ਉਹਦੇ ਵਿੱਚ ਬੀਬੀ ਆਉਂਦੀ, ਲਾਗੇ ਕਰਦਾ ਪੈਰ ਉਹ ਪਿੱਛੇ ਨੂੰ ਕਰ ਲੈਂਦੇ ਆ। ਉਸ ਤੋਂ ਬਾਅਦ ਦੇ ਵਿੱਚ ਇੱਕ ਵੀਡੀਓ ਆਉਂਦੀ ਆ ਵੀ ਉਹ ਉੱਠ ਕੇ ਤੇ ਇੱਕ ਲੱਤ ਦੇ ਉੱਤੇ ਜਿੱਦਾਂ ਆਪਾਂ ਸਟੈਪੂ ਖੇਡਦੇ ਹੁੰਦੇ ਨਿਆਣੇ ਵੀ ਉਦਾਂ ਜਿਹੜਾ ਉਹ ਦੌੜਨ ਲੱਗ ਜਾਂਦਾ ਆ। ਸੋ ਉਸ ਵੀਡੀਓ ਨੂੰ ਕਾਫੀ ਲੋਕਾਂ ਨੇ ਸੱਚ ਮੰਨਿਆ, ਕਾਫੀ ਲੋਕਾਂ ਨੇ ਝੂਠ ਮੰਨਿਆ। ਰਿਐਲਿਟੀ ਕੀ ਸੀ ਉਹਦੀ? ਹਾਂਜੀ ਰਾਜਕਰਨ, ਆਪਾਂ ਬਾਰ-ਬਾਰ ਆਪਣੇ ਸ਼ੋਅ ਦੇ ਉੱਪਰ ਗੱਲ ਕਰਦੇ ਹਾਂ ਕਿ ਜੋ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ ਉਹ ਸੱਚਾਈ ਨਹੀਂ ਆ, ਤੇ ਦਿਨੋਂ ਦਿਨ ਜਿੱਦਾਂ ਦੇ ਟੂਲਸ ਅਵੇਲੇਬਲ ਆ, ਆਪਾਂ ਸੋਰਾ ਦੀ ਗੱਲ ਕੀਤੀ, ਅਸੀਂ ਮੈਟਾ ਦੇ ਟੂਲਸ ਦੀ ਗੱਲ ਕੀਤੀ, ਵੀਡੀਓ ਜਨਰੇਟਰ ਦੀ, ਉਸ ਤੋਂ ਬਾਅਦ ਐਮਾਜ਼ੋਨ ਦਾ ਵੀ ਆਇਆ, ਉਸ ਤੋਂ ਬਾਅਦ ਇਹਨੂੰ ਪਿੱਛੇ ਜਿਹੜਾ ਲਾਰਜ ਲੈਂਗੁਏਜ ਮਾਡਲ AI ਬੇਸਡ ਐਨਵੀਡੀਆ ਨੇ ਵੀ ਆਪਣਾ ਕੱਢਿਆ। ਸੋ ਉਹ ਸਾਰੇ ਚੀਜ਼ਾਂ ਨੂੰ ਦੇਖ ਕੇ ਇਹ ਹੈ ਕਿ ਤੋਂ ਬਾਅਦ ਐਡੀਟਿੰਗ ਸੌਫਟਵੇਅਰ ਕੈਨਵਾ ਦਾ ਬਹੁਤ ਕੁਛ ਆ, ਕਈ ਕੁਛ ਆ। ਸੋ ਉਹ ਜਿਹੜੀ ਵੀਡੀਓ ਆ ਉਹ ਫੇਕ ਆ, ਤੇ ਜਿਹੜੀ ਭੱਜਣ ਵਾਲੀ ਵੀਡੀਓ ਆ ਹਾਂਜੀ, ਪਰ ਇਹ ਦੇਖੋ ਕਿ ਕਿੱਡੀ, ਮੈਂ ਵੀ ਦੇਖੀ ਵੀਡੀਓ ਤੇ ਮੈਂ ਹੈਰਾਨ ਹੋਣਾ, 500 ਮਿਲੀਅਨ ਤੋਂ ਵੱਧ ਵਿਊ ਵਾਲੇ ਮੈਂ 3 ਜਗ੍ਹਾ ਦੇਖਣੀ ਜਿੱਥੇ 500 ਮਿਲੀਅਨ ਤੋਂ ਵੱਧ ਵਿਊ ਵਾਲੇ ਵੱਖ-ਵੱਖ ਥਾਵਾਂ ਤੇ। ਸੋ ਕਹਿੰਦਾ ਮਤਲਬ 15 ਲੱਖ ਵਿਊ ਤਾਂ ਇਹਨਾਂ ਜਿਨ੍ਹਾਂ ਨੂੰ ਮੈਂ ਹੀ ਦੇਖਿਆ, ਉਹ ਪਤਾ ਨਹੀਂ ਕਿੰਨੇ ਹੋਣੇ। ਸਹੀ ਗੱਲ। ਸੋ ਉਹਦੇ ਵਿੱਚ ਇਹ ਰਾਜਕਰਨ ਜਿਹੜੀ ਗੱਲ ਸਮਝਣ ਵਾਲੀ ਆ ਕਿ ਇੱਕ ਸਟਾਰਕ ਰਿਮਾਈਂਡਰ ਆ ਸਾਡਾ ਸਾਰਿਆਂ ਦੇ ਵਾਸਤੇ ਕਿ ਜੋ ਸੋਸ਼ਲ ਮੀਡੀਆ ਅਸੀਂ ਦੇਖਦੇ ਹਾਂ ਠੀਕ ਨਹੀਂ ਹੈ। ਇਹ ਇਟਸ ਵੈਰੀ ਸਿਮਿਲਰ ਟੂ ਜਿਹੜਾ ਸੀ ਆਪਾਂ ਗੋਦੀ ਮੀਡੀਆ ਜਾਂ WhatsApp ਇਨਫਰਾਸਟ੍ਰਕਚਰ ਇੰਡੀਆ ਦੇ ਵਿੱਚ ਮਿਸ ਇਨਫੋਰਮੇਸ਼ਨ, ਪ੍ਰੋਪਗੈਂਡਾ ਜਿਹੜਾ ਚਲੋ ਇਹਦੇ ਵਿੱਚ ਤਾਂ ਆਪਣਾ ਨਾ ਕਮਿਊਨਿਟੀ ਦੇ ਵਿੱਚ ਆਪਾਂ ਗੱਲ ਕਰਦੇ, ਸਾਡੀ ਵਿਜ਼ਨਲ ਵੀ ਹੈਗੀ ਆ, ਜਦੋਂ ਉੱਥੇ ਗੋਲੀ ਚੱਲਦੀ ਆ ਤੇ ਉੱਥੇ ਬੈਠੇ ਰਹਿੰਦੇ ਆ ਤੇ ਉਹਦੇ ਵਿੱਚ, ਪਰ ਵੀਡੀਓ ਜਿਹੜੀ ਐਡਿਟਡ ਆ ਉਸ ਹਿਸਾਬ ਦੇ ਨਾਲ, ਤੇ ਪਰ ਬਹੁਤ ਘੱਟ ਲੋਕਾਂ ਨੂੰ ਸ਼ਾਇਦ ਚਲੋ ਇਹ ਪਤਾ ਹੋਊਗਾ ਕਿ ਜਿਹੜੀ ਐਡਵਾਂਸ ਟੈਕਨੋਲੋਜੀ ਅੱਜ ਇੰਨੀ ਪਹੁੰਚ ਗਈ ਹੈ, ਕਿਉਂਕਿ ਥੱਲੇ ਤੁਸੀਂ ਕਮੈਂਟ ਦੇਖੋ, ਮੈਂ ਗੱਲ ਤਾਂ ਕਰਦਾ, ਉੱਥੇ ਥੱਲੇ ਤੁਸੀਂ ਕਮੈਂਟ ਦੇਖੋ ਤੇ ਉਸ ਤੋਂ ਤੁਹਾਨੂੰ ਆਪ ਪਤਾ ਲੱਗਦਾ ਕਿ ਲੋਕ ਜਿਹੜੇ ਯਕੀਨ ਕਰ ਰਹੇ ਆ ਇਸ ਚੀਜ਼ ਤੇ। ਯਕੀਨ ਕੀ ਕਰ ਰਹੇ ਆ ਹਰਵਿੰਦਰ? ਆਪਣੇ ਰੇਡੀਓ ਦੇ ਉੱਤੇ ਗੱਲਬਾਤ ਕਰਦੇ ਹੋਏ ਕਈ ਲੋਕਾਂ ਨੇ ਫੋਨ ਦੇ ਉੱਤੇ ਇਹ ਚੀਜ਼ ਨੂੰ ਜਿਹੜਾ ਉਹ ਸੋਚਿਆ ਵੀ ਉਹ ਨਹੀਂ ਸੱਚੀ ਹੈ, ਜਦੋਂ ਅੱਗੋਂ ਕਹਿੰਦੇ ਵੀ ਨਹੀਂ ਐਡੀਟਡ ਨਹੀਂ, ਕਹਿੰਦੇ ਸੱਚੀ ਹੈ, ਲੋਕ ਮੰਨਣ ਨੂੰ ਵੀ ਤਿਆਰ ਨੇ। ਸੋ ਇੱਥੋਂ ਇਹ ਪਤਾ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਵੱਡਾ ਇੱਕ ਕਹਿ ਲਓ ਵੀ ਚੈਲੰਜ ਆ, ਚੁਣੌਤੀ ਆ, ਕੀ ਅਸਲੀ ਆ ਕੀ ਨਕਲੀ ਆ, ਕਿੱਦਾਂ ਕਿਸੇ ਦੀ ਆਵਾਜ਼ ਨੂੰ ਜਾਂ ਕਿੱਦਾਂ ਕਿਸੇ ਨੂੰ ਉਹ ਮੈਨੂਪੂਲੇਟ ਕਰਕੇ ਦਿਖਾਇਆ ਜਾ ਸਕਦਾ। ਇਹ ਇੱਕ ਜਿਹੜਾ ਵੱਡਾ ਹੁਣ ਸਵਾਲ ਜਿਹੜੇ ਉਹ ਰਹਿਣਗੇ। ਰੀਅਲ ਨੂੰ ਨਕਲੀ ਮੰਨਿਆ ਜਾ ਸਕਦਾ, ਨਕਲੀ ਨੂੰ ਅਸਲੀ ਮੰਨਿਆ ਜਾ ਸਕਦਾ। ਇਹ ਬਹੁਤ ਵੱਡਾ ਇੱਕ ਚੈਲੰਜ ਆ। ਇੱਥੇ ਕੋਈ ਟਿਪ ਤੁਸੀਂ ਜਾਂ ਕੁਝ ਸ਼ੇਅਰ ਕਰਨਾ ਚਾਹੁੰਦੇ ਵੀ ਕਿੱਦਾਂ ਬੰਦਾ ਨਿਤਾਰਾ ਕਰੇ ਵੀ ਜਿਹੜਾ ਜਾਂ ਹਾਂਜੀ, ਇਹ ਨਾ ਸਾਨੂੰ ਐਜ਼ ਅ ਮਾਈਨੋਰਿਟੀ ਕਮਿਊਨਿਟੀ ਖਾਸ ਤੌਰ ਤੇ ਚਕੰਨੇ ਦੀ ਲੋੜ ਆ। ਮੈਂ ਇਹਦੇ ਚ ਹੋਰ ਵੀ ਗੱਲ ਦੱਸਦਾ ਕਿ ਇਹ ਜ਼ਰੂਰੀ ਨਹੀਂ ਹੁੰਦੀ ਕਿ ਇਨਫੋਰਮੇਸ਼ਨ ਜਿਹੜੀ ਆ ਮਿਸ ਇਨਫੋਰਮੇਸ਼ਨ ਆ ਤਰੀਕੇ ਨਾਲ, ਕਈ ਵਾਰ ਜਾਣਬੁੱਝ ਕੇ ਮਿੱਥ ਕੇ ਜਿਹੜੀ ਜਾਣਕਾਰੀ ਪਹੁੰਚਾਈ ਜਾਂਦੀ ਹੈ, ਡਿਸ ਇਨਫੋਰਮੇਸ਼ਨ। ਉਹਦੇ ਵਿੱਚ ਅਸੀਂ ਪਿਛਲੇ ਕੁਝ ਦਿਨਾਂ ਦੇ ਵਿੱਚ, ਖੈਰ ਥੋੜੀ ਗੱਲ ਲੰਮੀ ਹੋ ਜਾਣੀ, ਪਰ ਮੈਨੂੰ ਲੱਗਦਾ ਕਿ ਆਪਾਂ ਨੂੰ ਕਰਨੀ ਬਣਦੀ ਆ ਜ਼ਰੂਰ। ਮਾਈਨੋਰਿਟੀ ਕਮਿਊਨਿਟੀ ਵਿੱਚ ਅਸੀਂ 40 ਸਾਲਾ ਨਵੰਬਰ 84 ਦਾ ਦੇਖਿਆ ਨਾ। ਨਵੰਬਰ 84 ਦੇ ਵਿੱਚ ਜਿਹੜੀਆਂ ਦੋ ਮੇਨ ਚੀਜ਼ਾਂ ਸੀ, ਇੱਕ ਚਲੋ ਥਰੂ ਆਊਟ ਇੰਡੀਆ ਹੋਇਆ ਤੇ ਦਿੱਲੀ ਦੇ ਵਿੱਚ ਜਿਹੜੇ ਦੋ ਵੱਡੇ ਇੱਕ ਅਫਵਾਹਾਂ ਫਲਾਈਆਂ ਗਈਆਂ ਸੀ ਉਸ ਟਾਈਮ ਦੇ ਉੱਤੇ। ਇੱਕ ਹੈ ਕਿ ਪੰਜਾਬ ਤੋਂ ਜਿਹੜੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ, ਸਿੱਖਾਂ ਨੂੰ ਮਾਰ ਕੇ ਜਿਹੜੀ ਗੱਡੀ ਉਹ ਦਿੱਲੀ ਭੇਜੀ ਆ। ਨੰਬਰ 2 ਦੇ ਉੱਤੇ ਦਿੱਲੀ ਦੇ ਜਿਹੜਾ ਪਾਣੀਆਂ ਦੇ ਵਿੱਚ ਜ਼ਹਿਰ ਮਿਲਾਇਆ ਗਿਆ ਸਿੱਖਾਂ ਵੱਲੋਂ, ਹੈ ਨਾ ਜੀ। ਸੋ ਇਹ ਜਿਹੜੀ ਜਾਣਕਾਰੀ ਆ ਉਸ ਟਾਈਮ ਦੇ ਵਿੱਚ ਪੁਲਿਸ ਵੱਲੋਂ ਜਿਹੜੇ ਇਹ PUCL ਜਾਂ ਪੰਜਾਬ ਯੂਨੀਅਨ ਸਿਵਲ ਲਿਬਰਟੀਜ਼ ਤੇ ਇਦਾਂ ਦੀ ਹਮ ਖਿਆਲੀ ਜਥੇਬੰਦੀਆਂ ਨੇ ਇਹ ਚੀਜ਼ ਔਨ ਰੈਕੋਰਡ ਲਿਖੀ ਹੋਈ ਹੈ। ਤੇ ਪੁਲਿਸ ਨੇ ਲਾਊਡ ਸਪੀਕਰਾਂ ਦੇ ਨਾਲ ਗੱਲਬਾਤ ਜਿਹੜੀ ਬਾਹਰ ਕੀਤੀ। ਜਿਹੜਾ ਮੀਡੀਆ ਉਸ ਟਾਈਮ ਤੇ DD1 ਹੁੰਦਾ ਸੀ, ਉਹਦੇ ਥਰੂ ਇਹ ਜਿਹੜੀ ਸਿਮਿਲਰ ਇਨਫੋਰਮੇਸ਼ਨ ਜਿਹੜੀ, ਚਲੋ ਐਗਜ਼ੈਕਟ ਸੇਮ ਤਾਂ ਨਹੀਂ, ਪਰ ਇਹ ਜਿਹੜੀ ਜਾਣਕਾਰੀ ਉਹ ਬਾਹਰ ਪਹੁੰਚਾਈ ਗਈ। ਡਿਸ ਇਨਫੋਰਮੇਸ਼ਨ ਜਾਣ ਕੇ ਇੱਕ ਮਾਹੌਲ ਤਿਆਰ ਕੀਤਾ ਗਿਆ। ਨਹੀਂ ਰੱਖੀ ਗੱਲ ਕਰੀ ਦਿੱਲੀ ਦੀ ਨਹੀਂ, ਯੂਪੀ ਦੇ ਕਈ ਜਗ੍ਹਾ, 90 ਜਗ੍ਹਾ ਤੇ ਯੂਪੀ ਦੇ ਵਿੱਚ ਹੋਇਆ, ਹਨਾ। ਉੱਥੇ ਸਾਰੇ ਸੀਕੁਐਂਸ ਜਿਹੜਾ ਉਹ ਸੇਮ ਸੀ। ਪਹਿਲਾਂ ਡਿਸ ਇਨਫੋਰਮੇਸ਼ਨ, ਹਰਿਆਣੇ ਦਾ ਹੋਂਦ ਚੱਲੜ ਆਪਣੇ ਸਾਹਮਣੇ ਸੀ, ਹੋਂਦ ਚੱਲੜ ਦੀ ਇਨਫੋਰਮੇਸ਼ਨ ਸਾਡੇ ਸਾਹਮਣੇ। ਤੇ ਉਸ ਤੋਂ ਬਾਅਦ ਆਪਾਂ ਇਹ ਵੀ ਗੱਲ ਕਰੀਏ ਕਿ ਯਾਰ ਗੱਲ ਤਾਂ 40 ਸਾਲ ਪੁਰਾਣੀ ਆ, ਉੱਥੇ ਤਾਂ ਚਲੋ ਲੋਕਲਾਈਜ਼ ਤੌਰ ਦੇ ਉੱਤੇ ਹੋ ਗਿਆ। ਅੱਜ ਨਹੀਂ ਉਹ ਚੀਜ਼ ਹੈਗੀ। ਤੇ ਉਹਦੀ ਆਪਾਂ ਪਿਛਲੇ ਮਹੀਨੇ ਦੀ ਦੇਖ ਲੈਂਦੇ ਹਾਂ ਕਿ ਜਦੋਂ ਮੰਦਿਰ ਦੇ ਵਿੱਚ
ਜਿਹੜਾ ਹਿੰਦੂ ਸਭਾ ਮੰਦਿਰ ਬਰੈਂਪਟਨ ਦੇ ਵਿੱਚ ਜੋ ਕੁਝ ਕਾਰਕੁਨ ਸੀ ਹਨਾ, ਉਹਨਾਂ ਦੀ ਲੜਾਈ ਹੁੰਦੀ ਹੈ ਮੰਦਿਰ ਦੇ ਬਾਹਰ, ਇੱਕ ਲੜਾਈ ਹੁੰਦੀ, ਝੜਪ ਹੁੰਦੀ ਆ ਡਾਂਗਾਂ ਦੇ ਨਾਲ, ਜੋ ਝੰਡੇ ਉਹਨਾਂ ਫੜੇ ਹੋਏ, ਤੇ ਵੱਧ ਤੋਂ ਵੱਧ 5 ਬੰਦੇ ਇਨਵੋਲਵ ਹੋਣਗੇ, 5 ਵੀ ਸ਼ਾਇਦ ਜ਼ਿਆਦਾ, 3 ਬੰਦੇ ਸੀ 5, ਤੇ ਉਹ ਮੰਦਿਰ ਦੇ ਬਾਹਰ ਲੜਾਈ ਹੋਈ ਆ। ਜਦਕਿ ਉਹ ਜਿਹੜਾ ਇਹਦੇ ਉੱਤੇ 2 ਰਾਵਾਂ ਹੋ ਸਕਦੀਆਂ, ਮੰਦਿਰ ਦੇ ਬਾਹਰ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ, ਵੱਖਰੀ ਗੱਲ ਆ, ਪਰ ਜੋ ਐਕਚੁਅਲ ਫੈਕਚੁਅਲ ਗੱਲਾਂ ਹੈਗੀਆਂ ਕਿ ਮੰਦਿਰ ਦੇ ਬਾਹਰ ਲੜਾਈ ਹੁੰਦੀ ਆ ਇੰਡੀਅਨ ਕੌਂਸਲੇਟ ਦੇ ਖਿਲਾਫ, ਜੋ ਮੁਜ਼ਾਹਰੇ ਲੋਕ ਕਰ ਰਹੇ ਸੀ ਉਹਨਾਂ ਦੀ, ਤੇ ਕੁਛ ਮੰਦਿਰ ਦੇ ਵਿੱਚੋਂ ਆ ਰਹੇ ਬੰਦਿਆਂ ਦੀ। ਗੇਟ ਤੱਕ ਜਿਹੜੀ ਉਹ ਲੜਾਈ ਉਹ ਗੇਟ ਤੱਕ ਜਾਂਦੀ ਹੈ, ਵੀਡੀਓ 'ਚ ਦੇਖੀ। ਤੇ ਉਹ ਜਿਹੜੀ ਇਨਫੋਰਮੇਸ਼ਨ ਆ, ਉਹ ਜਿਹੜਾ ਇੰਡੀਆ ਦਾ ਸਭ ਤੋਂ ਵੱਡਾ ਜਿਹੜੀ ਰਿਸਪੌਂਸਿਬਲ ਚੇਅਰ ਆ ਨਾ, ਉਹ ਹੈਗੀ ਨਰਿੰਦਰ ਮੋਦੀ, ਉਹਦੇ ਵੱਲੋਂ ਕੀ ਇਨਫੋਰਮੇਸ਼ਨ ਪਹੁੰਚਾਈ ਜਾਂਦੀ ਹੈ? ਉਹਦੇ ਵੱਲੋਂ ਇਨਫੋਰਮੇਸ਼ਨ ਇਹ ਪਹੁੰਚਾਈ ਜਾਂਦੀ ਮੰਦਿਰ ਦੇ ਉੱਤੇ ਹਮਲਾ ਹੋ ਗਿਆ, ਵਰਡਿੰਗ ਹੁੰਦਾ ਰਾਜਕਰਨ ਕਿ ਉਸੇ ਸ਼ਾਮ ਨੂੰ ਜਾਂ ਅਗਲੇ ਦਿਨ ਜਿਹੜੇ ਇੱਕ ਵੱਡੀ ਭੀੜ ਉਹ ਬਾਹਰ ਉੱਥੇ ਗੁਰਦੁਆਰਾ ਸਾਹਿਬ, ਮਾਲਟਨ ਗੁਰਦੁਆਰਾ ਸਾਹਿਬ ਦੇ ਬਾਹਰ ਚਲੇ ਜਾਂਦੇ ਆ, ਤੇ ਬਾਹਰ ਚਲੇ ਜਾਂਦੀ ਹੈ। ਤੇ ਬਾਹਰ ਚਲੇ ਜਾਣ ਤੋਂ ਬਾਅਦ ਉੱਥੇ ਕੀ ਨਾਰੇ ਲੱਗਦੇ ਆ ਕਿ ਜਿਹੜੇ ਸਾਡੇ ਨਾਲ ਟਕਰਾਉਣ ਕਰਨ ਦਾ ਕੀ ਹਾਲ ਹੋਵੇ, ਮਾਰੋ ਮਾਰੋ ਮਾਰੋ। ਕੈਨੇਡਾ ਦੀ ਗੱਲ ਆ, ਇਹ ਪਿਛਲੇ ਮਹੀਨੇ ਦੀ ਗੱਲ ਆ, 40 ਸਾਲ ਪੁਰਾਣੀ। ਸੋ ਮੈਂ ਥੋੜੀ ਗੱਲ ਆਪਣੀ ਇਸ ਤਰ੍ਹਾਂ ਲੰਮੀ ਹੋ ਗਈ, ਤਾਂ ਮੈਂ ਕਿਹਾ ਵਰਥ ਇਟ ਆ ਕਿ ਜਿਹੜੀ ਡਿਸਇਨਫੋਰਮੇਸ਼ਨ ਆ ਇਹ ਜਾਣਬੁੱਝ ਕੇ ਪਹੁੰਚਾਈ ਜਾਂਦੀ ਆ ਐਜ਼ ਅ ਪ੍ਰੋਪੇਗੈਂਡਾ ਟੂਲ ਦੇ ਤੌਰ ਤੇ। ਪ੍ਰੋਪੇਗੈਂਡਾ ਟੂਲ ਹੈ ਹੋ ਗਈ ਇਹ ਵੀ, ਇਹ ਤਾਂ ਇੱਕ ਚੀਜ਼ ਹੈਗੀ ਆ। ਪਰ ਇਹ ਤੋਂ ਅਲੱਗਾ ਵੀ ਜਿਹੜੀ ਸਿਧਾਂਤਕ ਤੌਰ ਦੇ ਉੱਤੇ ਵੀ ਆਪਾਂ ਗੱਲ ਕਰਦੇ ਹਾਂ ਕਿ ਐਜ਼ ਅ ਕਮਿਊਨਿਟੀ ਜਦੋਂ ਆਪਾਂ ਕੋਈ ਜਾਣਕਾਰੀ ਲੈਣੀ ਹੁੰਦੀ ਹੈ, ਜਿਹਦੇ ਬੇਸ ਦੇ ਉੱਤੇ ਅਸੀਂ ਭਵਿੱਖ ਤਰਾਸ਼ਣਾ ਹੁੰਦਾ, ਕੋਈ ਇਨਫੋਰਮੇਸ਼ਨ ਫਿਊਚਰ ਦੀ ਅਸੀਂ ਪੂਰਾ ਰਸਤਾ ਨਾਪਣਾ ਹੁੰਦਾ ਕਿ ਫਿਊਚਰ ਨੂੰ ਕਿਸ ਹਿਸਾਬ ਨਾਲ ਚੱਲੀਏ, ਕੋਈ ਬੇਸਿਕ ਇਨਫੋਰਮੇਸ਼ਨ ਤਾਂ ਆਪਾਂ ਨੂੰ ਚਾਹੀਦੀ ਹੁੰਦੀ ਹੈ। ਜਦੋਂ ਉਸ ਬੇਸਿਕ ਇਨਫੋਰਮੇਸ਼ਨ ਦਾ ਅਸੀਂ ਆਧਾਰ ਸੋਸ਼ਲ ਮੀਡੀਆ ਬਣਾ ਲਈਏ ਹੈ ਨਾ, ਇੱਕ ਮਾੜੀ ਗੱਲ, ਉਹ ਤੋਂ ਆਪਾਂ ਕਿਉਂਕਿ ਅੱਧੀ ਪਚੱਤੀ ਡਿਸਇਨਫੋਰਮੇਸ਼ਨ ਨਾਲ ਇੰਟਰਨੈਟ ਆਪਣਾ ਭਰਪੂਰ ਆ, ਤਾਂ ਉਹ ਜਿਹੜੀ ਜਾਣਕਾਰੀ ਆ ਉਹ ਸਾਨੂੰ ਕੋਈ ਵਧੀਆ ਰਾਹ ਜਿਹੜਾ ਉਹ ਨਹੀਂ ਸਾਹਮਣੇ ਲਿਆ ਕੇ ਸਕਦੇ। ਇਹਦਾ ਹੱਲ ਇਹੀ ਆ ਕਿ ਜਿੱਦਾਂ ਮੈਂ ਪਹਿਲੇ ਕਿਹਾ ਕਿ ਸੋਸ਼ਲ ਮੀਡੀਆ ਇੱਕ ਵਧੀਆ ਤਰੀਕਾ ਹੈਗਾ ਜਾਣਕਾਰੀ ਪਹੁੰਚਾਉਣ ਦਾ, ਅੱਗੇ ਲੈਣ ਦਾ, ਪਰ ਸੋਸ਼ਲ ਮੀਡੀਆ ਦੇ ਪੇਜਸ ਉਹੀ ਜਿਹੜੇ ਲੋਕ ਜ਼ਿੰਮੇਵਾਰ ਆ, ਉਹੀ ਪੇਜਸ ਜਿਹੜੇ ਉਹਨਾਂ ਨੂੰ ਚਲਾਉਂਦੇ ਆ, ਉਹਨਾਂ ਦੀ ਓਨਰਸ਼ਿਪ ਉਹਨਾਂ ਪੇਜਸ ਦੇ ਉੱਤੇ, ਤੇ ਉਹ ਬੰਦੇ ਦੀ ਕ੍ਰੈਡੀਬਿਲਿਟੀ ਹੈ। ਹਾਂ, ਜਿਹਦੇ ਬਾਰੇ ਪਤਾ ਨਹੀਂ, ਜਿਹੜਾ ਗੁਪਤਾ, ਜਿਹੜਾ ਅਸਲ 'ਚ ਪਤਾ ਹੀ ਨਹੀਂ ਕੌਣ ਚਲਾ ਰਿਹਾ। ਆਈ ਥਿੰਕ ਏਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਾਂ ਏਦਾਂ ਦੀਆਂ ਕੁਛ ਰਿਪੋਰਟਸ ਨੇ ਜਿਹੜੀਆਂ ਦੱਸਦੀਆਂ ਨੇ ਹਰਵਿੰਦਰ ਵੀ ਗੱਲ ਜਿਹੜੀ ਹੁਣ ਆਪਾਂ ਜੇ ਆਪਣੀ ਕੌਮ ਦੀ ਗੱਲ ਨੂੰ ਲੈ ਕੇ ਚੱਲੀਏ ਵੀ ਪੇਜ ਏਦਾਂ ਹੁੰਦੇ ਆ ਵੀ ਜਿੱਦਾਂ ਕੌਮੀ ਪਰਮਾਨਿਆਂ ਦੇ ਆ, ਜਾਂ ਜਿਨ੍ਹਾਂ ਨੇ ਕੌਮ ਦੇ ਲਈ ਕੀਤਾ ਜਾਂ ਕੌਮ ਦੇ ਵਿੱਚ ਉਹਨਾਂ ਦਾ ਨਾਮ ਆ, ਪਰ ਚਲਾਉਣ ਵਾਲੇ ਜਿਹੜੇ ਆ ਉਹ ਸਟੇਟ ਦੇ ਸੰਦ ਹੁੰਦੇ ਆ। ਉਹ ਉਸ ਤਰੀਕੇ ਦੇ ਨਾਲ ਉਹਨਾਂ ਪੇਜਾਂ ਨੂੰ ਜਿਹੜਾ ਉਹ ਡਿਫਾਈਨ ਕਰ ਰਹੇ ਆ, ਚਲਾ ਰਹੇ ਹੁੰਦੇ ਆ। ਇਹ ਵੀ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਆਪਣੇ। ਬਿਲਕੁਲ, ਐਕਚੁਅਲੀ ਜਿਹੜੇ ਆਪਣੇ ਸੰਦੀਪ ਸਿੰਘ, ਆਪਣੇ ਕਾਫੀ ਵਿਊਅਰਸ ਤੇ ਸਰੋਤੇ ਉਹਨਾਂ ਨੂੰ ਜਾਣਦੇ ਹੋਣਗੇ, ਪਾਨੀਆਬ ਕਰਕੇ ਸੋਸ਼ਲ ਮੀਡੀਆ ਹੈਂਡਲ ਸੀ ਜਿਹੜਾ ਬਹੁਤ ਜ਼ਿਆਦਾ ਪਪੂਲਰ ਹੋਇਆ ਸੀ ਮੁੰਡਾ ਸੰਦੀਪ। ਹਾਂਜੀ, ਉਹ ਕਿਸਾਨ ਅੰਦੋਲਨ ਵੇਲੇ ਸਭ ਤੋਂ ਜ਼ਿਆਦਾ ਜਿਹੜਾ ਉਸਨੇ ਕੀਤਾ। ਪਾਨੀਆਬ ਉਹਨਾਂ ਦਾ ਟਵਿੱਟਰ ਅਕਾਊਂਟ ਆ, ਬਾਅਦ ਚ ਬਲੌਕ ਹੋ ਗਿਆ, ਇੰਡੀਆ ਵਿੱਚ ਸ਼ਾਇਦ ਅੱਜ ਵੀ ਬਲੌਕ ਆ। ਸੋ ਉਹ ਨਾ ਜੇ ਕੁਝ ਦਿਨ ਪਹਿਲਾਂ ਹੀ, ਪਿਛਲੀ ਲੰਘੀ 5 ਤਰੀਕ ਨੂੰ ਨਾ ਇੱਕ ਬੜੀ ਡੀਟੇਲਡ ਰਿਪੋਰਟ ਲੈ ਕੇ ਆਏ। ਠੀਕ ਆ, ਸੋ ਡੀਟੇਲ ਰਿਪੋਰਟ ਦਾ ਮੈਂ ਉਹਦਾ ਲਿੰਕ ਵੀ ਸ਼ੇਅਰ ਕਰ ਦਾਂਗੇ ਨਾ YouTube ਦੇ ਉੱਪਰ। ਚਾਹੀਏ ਉਹਨਾਂ ਦਾ 2 ਪੇਜਾਂ ਦੀ ਰਾਜਕਰਨ ਗੱਲ ਕੀਤੀ, ਜਿਹੜੀ ਤੁਸੀਂ ਐਗਜ਼ੈਕਟ ਗੱਲ ਕਰਦੇ ਹੋ, ਬਿਲਕੁਲ ਟੂ ਦਾ ਪੁਆਇੰਟ। ਸੋ ਉਹਦੇ ਵਿੱਚ ਉਹਨਾਂ 2 ਪੇਜ ਖਾਸ ਕਰਕੇ ਇੱਕ ਹੈਗੇ ਆ ਫੈਨਸ ਆਫ ਦੀਪ ਸਿੱਧੂ। ਅੱਛਾ, ਠੀਕ ਹੈ। ਰਾਜਕਰਨ ਜਿਹੜਾ ਫੈਨਸ ਆਫ ਦੀਪ ਸਿੱਧੂ ਆ, ਉਹਦੇ ਤਕਰੀਬਨ 2.25 ਲੱਖ ਦੇ ਕਰੀਬ ਫਾਲੋਅਰ ਆ, 183 ਲੱਖ ਲਾਈਕ ਆ, 1,83,000 ਲਾਈਕ ਆ, ਤੇ 1,90,000 ਦੇ ਕਰੀਬ ਫਾਲੋਅਰ। ਇਹ ਪੰਜਾਬੀ ਚ ਨਾਮ ਉਸ ਪੇਜ ਦਾ ਜਾਂ ਇੰਗਲਿਸ਼ ਚ? ਫੈਨਸ ਆਫ ਅੰਗਰੇਜ਼ੀ ਚ, ਦੀਪ ਸਿੱਧੂ ਪੰਜਾਬੀ ਚ, ਫਿਰ ਦੀਪ ਸਿੱਧੂ ਇੰਗਲਿਸ਼ ਲਿਖਿਆ ਹੋਇਆ। ਇੱਕ ਉਹ ਪੇਜ ਦੀ ਉਹਨਾਂ ਉਹਦੇ ਚ ਗੱਲ ਕਰਦੇ, ਤੇ ਦੂਸਰੇ ਪੇਜ ਦੀ ਉਹਨਾਂ ਜਿਹੜੀ ਗੱਲ ਕੀਤੀ ਆ ਉਹ ਹੈਗੇ ਪੰਜਾਬੀ, ਉਹਦਾ ਨਾਂ ਹੈਗਾ ਪੇਜ ਦਾ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ, ਤੇ ਉਹ ਪੰਜਾਬ ਦੇ ਨਾਲ ਰਿਲੇਟਡ ਨਾ। ਠੀਕ ਆ, ਠੀਕ ਹੈ, ਪੰਜਾਬ ਹਿਸਟਰੀ ਕਰਕੇ ਸ਼ਾਇਦ ਕੁਛ ਏਦਾਂ। ਹਾਂਜੀ, ਐਕਚੁਅਲੀ ਤੁਹਾਨੂੰ ਹੁਣੇ ਦੱਸ ਦਿੰਦਾ, ਕਿਉਂਕਿ ਆਪਾਂ ਸੂਝਵਾਨ ਪੰਜਾਬ ਕਰਕੇ। ਸੂਝਵਾਨ ਪੰਜਾਬ। ਫੈਨਸ ਆਫ ਦੀਪ ਸਿੱਧੂ ਦੇ ਦੱਸ ਜਾਈਏ 1,83,000 ਲਾਈਕ ਨੇ ਉਹਦੇ। ਹਾਂਜੀ, ਆਲਮੋਸਟ 2 ਲੱਖ ਬੰਦਾ ਉਹਨੂੰ ਫੋਲੋ ਕਰਦਾ ਉਸ ਪੇਜ ਨੂੰ, ਤੇ ਚਲਾ ਕੌਣ ਰਿਹਾ ਆ ਉਹ ਵੀ ਤੁਹਾਨੂੰ ਦੱਸਦੇ ਆ। ਹਾਂਜੀ। ਸੋ ਰਾਜਕਰਨ ਜਿਹੜੇ ਪੇਜ ਆ ਪਹਿਲਾਂ ਆਉਂਦੇ ਆ ਨਾ, ਇਹ ਪੇਜ ਜਿਹੜੇ ਬਣਦੇ ਆ 18 ਤੇ 19 ਮਾਰਚ 2023 ਦੇ ਵਿੱਚ, ਜਦੋਂ ਅੰਮ੍ਰਿਤਪਾਲ ਸਿੰਘ ਦਾ ਜਿਹੜਾ
ਉਹ ਫੜੇ ਆਪਣਾ ਜਦੋਂ ਪੁਲਿਸ ਉਹਨਾਂ ਦੇ ਪਿੱਛੇ ਪੈਂਦੀ ਆ ਸਭ ਹੂੰ ਕੁਛ। ਹੂੰ ਹੂੰ ਸੋ ਉਹ ਜਿਹੜੇ ਪੇਜ ਆ ਦੋਨੋਂ ਪੇਜ ਇੱਕ ਟਾਈਮ ਦੇ ਉੱਤੇ ਬਣਦੇ ਆ। ਸੋ ਉਹ ਇਹਨਾਂ ਦੋਨਾਂ ਪੇजेस ਦੇ ਉੱਪਰ ਅੱਜ ਕੱਲ੍ਹ ਜਿਹੜੇ ਸਭ ਤੋਂ ਪਹਿਲੇ ਕਮੈਂਟ ਆਉਂਦੇ ਆ, ਕਿਹਨੂੰ ਮਾਣ ਆ ਪੰਜਾਬੀ ਹੋਣ ਦਾ, ਉਹ ਉਹਨੂੰ ਲਾਈਕ ਕਰੋ, ਹੈਨਾ। ਸੋ ਇਦਾਂ ਦੇ ਤੇ ਦੀਪ ਸਿੱਧੂ ਜਿਹੜਾ ਕੌਮੀ ਯੋਧਾ, ਉਹਨੂੰ ਇਹਨੂੰ ਕੌਣ ਲਾਈਕ ਕਰਦਾ, ਇਦਾਂ ਦੀ ਚੀਜ਼ਾਂ, ਹੈਨਾ। ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਕਰਦੇ ਹੋ, ਲਾਈਕ ਨੱਪੋ, ਹੈਨਾ। ਇਦਾਂ ਦੇ ਕਰਕੇ ਆਪਣੀ ਆਡੀਅנס ਬਣਾਈ ਆ ਸਾਰੀ। ਸੋ ਦੇਖਣ ਨੂੰ ਬਿਲਕੁਲ ਸਿੱਖਾਂ ਦੇ ਪੇਜ ਲੱਗਦੇ। ਸੋ ਉਹਨਾਂ ਨੇ ਰਾਜਕਰਨ ਜਿਹੜਾ ਸੰਦੀਪ ਸਿੰਘ ਉਹਨਾਂ ਨੇ ਰਿਪੋਰਟ ਕੱਢੀ ਆ, ਉਹਦੇ ਵਿੱਚ ਉਹਨਾਂ ਇਹ ਲਿਖਿਆ ਕਿ ਦੇਖਿਆ ਕਿ ਉਹ ਕਿਉਂਕਿ ਇਨਫੋਰਮੇਸ਼ਨ ਕੁਝ ਪਬਲਿਕ ਹੋਣ ਕਰਕੇ ਉਹਨਾਂ ਰਿਸਰਚ ਕੀਤੀ ਆ ਕਿ ਇਹ ਜਿਹੜੇ 2 ਪੇजेस ਆ, ਇਹਨਾਂ ਨੇ 14 ਲੱਖ ਰੁਪਏ 13 ਤੋਂ 14 ਲੱਖ ਰੁਪਇਆ ਐਡਾਂ ਦੇ ਉੱਪਰ ਰਨ ਕੀਤਾ ਤੇ ਜਿਹੜੀ ਇਨਫੋਰਮੇਸ਼ਨ ਆ ਉਹ ਪ੍ਰੋਪਗੇਟ ਕੀਤੀ ਇਹਨਾਂ ਦੋਵਾਂ ਪੇਜਾਂ 14 ਲੱਖ ਖਰਚ ਕੇ। ਹਾਂਜੀ 14 ਲੱਖ ਖਰਚ ਕੇ। ਤੁਸੀਂ ਇਹ ਹਿਸਾਬ ਲਾਓ ਕਿ ਕਿਤੇ 1 ਲੱਖ ਰੁਪਇਆ ਕਿਤੇ ਤੁਸੀਂ ਖਰਚਦੇ ਹੋ, ਉਸਦੀ ਜਾਣਕਾਰੀ ਜਿਹੜੀ ਤੁਹਾਡੇ ਸਾਰਿਆਂ ਨੂੰ ਪਹੁੰਚ ਜਾਂਦੀ ਹੈ, ਕਿਉਂਕਿ ਗਵਰਨਮੈਂਟ ਤੌਰ ਤੇ ਕੋਈ ਵੀ ਇਨਫੋਰਮੇਸ਼ਨ ਲੈ ਸਕਦਾ ਵੀ ਕਿੱਥੇ ਪੈਸਾ ਖਰਚਿਆ। ਸੋ ਇਹਨਾਂ ਦੋਹਾਂ ਪੇजेस ਨੇ ਜਿਹੜੇ ਫਾਰਮ ਲੀਡਰ ਖਾਸ ਤੌਰ ਦੇ ਉੱਤੇ ਵੀ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਟੱਲੇਵਾਲ ਤੇ ਜਿਹੜੇ ਐਕਟਿਵਿਸਟ ਹੈਗੇ ਲੱਖਾ ਸਿਧਾਣਾ ਹੋ ਗਿਆ, ਪਰਮਿੰਦਰ ਝੋਟਾ, ਭਾਨਾ ਸਿੱਧੂ ਤੇ ਅਮਰਿਤਪਾਲ ਸਿੰਘ ਹੁਣਾਂ ਦੇ ਖਿਲਾਫ ਜਿਹੜੀ ਉਹ ਨੈਗੇਟਿਵਿਟੀ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ ਖਿਲਾਰੀ। ਸੋ ਇਹਨਾਂ 13 ਲੱਖ ਰੁਪਇਆ ਰਾਜਕਰਨ ਖਰਚ ਕੇ ਦੋਹਾਂ ਪੇਜਾਂ ਨੇ ਤਕਰੀਬਨ 6000 ਦੇ ਕਰੀਬ ਜਿਹੜੀਆਂ ਐਡਾਂ ਸਪਾਂਸਰ ਕੀਤੀਆਂ, 5900। ਠੀਕ ਆ। ਤੇ ਹੁਣ ਜਿਹੜੀਆਂ ਇਹਨਾਂ ਦੀ ਜ਼ਿਆਦਾ ਸਭ ਤੋਂ ਵੱਧ ਪੇਜ ਦੇ ਉੱਤੇ ਜਿਹੜੀ ਇਨਫੋਰਮੇਸ਼ਨ ਹੈਗੀ ਆ, ਉਹ ਹੈਗੀ ਆ ਪੰਜਾਬ ਪੁਲਿਸ ਤੇ ਪੰਜਾਬ ਗਵਰਨਮੈਂਟ ਦੀ ਸਿਫਤਾਂ ਕਰਨੀ। ਮੈਂ ਦੇਖ ਰਿਹਾ ਹਾਂ ਵੀ ਪਿਛਲੇ ਕਈ ਮਹੀਨਿਆਂ ਤੋਂ ਸਿਰਫ ਉਹੀ ਪੋਸਟਾਂ ਉਹਨਾਂ ਦੇ ਉੱਤੇ ਚੱਲ ਰਹੀਆਂ। ਹਾਂਜੀ ਹਾਂਜੀ। ਸੋ 14 ਲੱਖ ਰੁਪਇਆ ਕਿਹਨੇ ਖਰਚਿਆ? ਸੋ ਇੱਕ ਸਟਾਰਕ ਰਿਮਾਈਂਡਰ ਨਾ, ਜਿਹਦੀ ਮੈਂ ਪਹਿਲਾਂ ਗੱਲ ਕਰਦਾ ਕਿ ਜੋ ਹਰਵਿੰਦਰ, ਜੇ ਤੁਸੀਂ ਚਾਹੋ ਤਾਂ ਮੈਂ ਆਪਣੀ ਇਸ ਵੀਡੀਓ ਦੇ ਵਿੱਚ ਨਾਲ ਉਹ ਸ਼ੇਅਰ ਕਰ ਦਿੰਦਾ ਵੀ ਤਾਂ ਜੋ ਲੋਕ ਉਹ ਦੇਖ ਸਕਣ ਵੀ ਉਹ ਪੇਜ ਦੇ ਉੱਤੇ ਅਸਲ 'ਚ ਚੱਲ ਕੀ ਰਿਹਾ ਹੈਗਾ। ਮੈਂ ਜੇ ਤੁਸੀਂ ਕਹਿੰਦੇ ਤਾਂ ਆਪਾਂ ਸ਼ੇਅਰ ਕਰ ਦਿੰਦੇ ਹਾਂ। ਹਾਂਜੀ ਆਪਾਂ ਮੈਨੂੰ ਇਹ ਵੀ ਆਹ ਦੇਖੋ ਵੀ ਉਹ ਸਾਰੀਆਂ ਜਿਹੜੀਆਂ ਪੋਸਟ ਆ ਉਹ ਪੰਜਾਬ ਪੁਲਿਸ ਦੀਆਂ ਆ। ਫੈਨ ਪੇਜ ਹੈਗਾ ਫੈਨਸ ਆਫ ਦੀਪ ਸਿੱਧੂ ਕਰਕੇ। ਹਾਂਜੀ ਹਾਂਜੀ। ਸੋ ਤੁਸੀਂ ਜੇ ਪੇਜ ਵੀ ਉੱਪਰ ਸਾਰਾ ਦਿਖਾ ਦਿਓ ਸਾਨੂੰ, ਤੇ ਉਹਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਕਿ ਉੱਪਰੋਂ ਪੇਜ ਨੂੰ ਦੇਖ ਕੇ ਕੋਈ ਕਹਿ ਨਹੀਂ ਸਕਦਾ ਕਿ ਇੱਕ ਨਾਨ ਸਿੱਖ ਪੇਜ ਆ ਇਹ। ਪੇਜ ਹੈਗਾ ਉਹਦਾ ਦੀਪ ਸਿੱਧੂ ਦੀ ਫੋਟੋ ਲਾਈ ਆ ਤੇ ਪੋਸਟਾਂ ਸਿਰਫ ਪੰਜਾਬ ਪੁਲਿਸ ਦੀਆਂ। ਹਾਂਜੀ। ਸੋ ਰਾਜਕਰਨ ਇਹਦੇ ਵਿੱਚ ਇਹ ਹੈ ਨਾ ਕਿ ਮੈਨੂੰ ਇਹ ਵੀ ਆਪਾਂ ਜਿਹੜੀ ਪੂਰੀ ਰਿਪੋਰਟ ਆ ਏਦਾਂ ਜਦੋਂ ਸ਼ੇਅਰ ਕਰਨ ਦੇ ਨਾਲ ਆਪਾਂ ਉਹਨਾਂ ਦੀ ਵੀ ਸ਼ੇਅਰ ਕਰ ਦਿੰਦੇ ਆ, ਜਿਹੜੇ ਸੰਦੀਪ ਸਿੰਘ ਹੋਣੀ ਆ, ਕਿਉਂਕਿ ਉਹਨਾਂ ਬੜੀ ਰਿਸਰਚ ਦਾ ਵਰਕ ਕੀਤਾ, ਉਹਨਾਂ ਨੂੰ ਕ੍ਰੈਡਿਟ ਇਸ ਚੀਜ਼ ਦਾ ਜਾਂਦਾ ਬਿਲਕੁਲ ਜਾਂਦਾ। ਸੋ ਆਪਾਂ ਉਹਦਾ ਲਿੰਕ ਇਹਦੇ ਥੱਲੇ ਸ਼ੇਅਰ ਕਰਦੇ ਹਾਂ, ਤੁਸੀਂ ਜਾਣਕਾਰੀ ਹੋ ਜਿਹੜੀ ਇੱਥੋਂ ਦੇਖ ਸਕਦੇ ਹੋ। ਸੋ ਅਗੇਨ ਜੋ ਸੋਸ਼ਲ ਮੀਡੀਆ ਤੇ ਤੁਹਾਨੂੰ ਦਿਖਾਇਆ ਜਾ ਰਿਹਾ ਉਹ ਸੱਚ ਨਹੀਂ ਆ। ਜ਼ਰੂਰੀ ਨਹੀਂ ਵੀ ਉਹ ਡਿਸਇਨਫੋਰਮੇਸ਼ਨ ਵੀ ਹੋਵੇ, ਮਿਸਇਨਫੋਰਮੇਸ਼ਨ ਹੋ ਸਕਦੀ ਆ ਤੇ ਅੱਧਾ ਸੱਚ ਵੀ ਹੋ ਸਕਦਾ। ਸੋ ਉਹ ਇਹ ਮੰਨ ਕੇ ਚੱਲੋ ਕਿ ਉਹ ਅੱਧਾ ਸੱਚ ਨਹੀਂ ਆ। ਤੇ ਜੇ ਤੁਸੀਂ ਕੋਈ ਆਪਣੀ ਰਣਨੀਤੀ ਕਰਨੀ ਹੈ, ਕੋਈ ਆਪਣਾ ਟਾਈਮ ਸਪੈਂਡ ਕਰਨਾ ਵਾ ਕਿਸੇ ਪੰਥਕ ਕਾਰਜਾਂ ਉੱਤੇ ਜਾਂ ਹੈ ਪੰਜਾਬ ਦੇ ਸੰਬੰਧਿਤ ਕੋਈ ਪੋਜ਼ਿਟਿਵ ਜਾਂ ਵਧੀਆ ਕੰਮ ਕਰਨਾ, ਉਹਦਾ ਜਿਹੜੀ ਇਨਫੋਰਮੇਸ਼ਨ ਦਾ ਬੇਸ ਆ ਸੋਲਲੀ ਸੋਸ਼ਲ ਮੀਡੀਆ ਜਾਂ ਸਿਰਫ ਨਹੀਂ ਹੋਣਾ ਚਾਹੀਦਾ। ਇਹ ਗੱਲ ਅਸੀਂ ਬਾਰ-ਬਾਰ ਕਹਿੰਦੇ ਆ ਤੇ ਇਹ ਚੀਜ਼ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਆ, ਕਿਉਂਕਿ ਜੋ ਵੀ ਇੰਟਰਨੈਟ ਉੱਤੇ ਅਸੀਂ ਦੇਖ ਰਹੇ ਹਾਂ ਉਹ ਸੱਚ ਨਹੀਂ ਹੁੰਦਾ। ਕ੍ਰੈਡੀਬਲ ਸੋਰਸਿਸ ਉੱਤੇ ਜਾਓ। ਕੁਝ ਪੇजेस ਜ਼ਰੂਰ ਆ, ਬਹੁਤ ਜ਼ਿਆਦਾ ਪੇजेस ਆ ਜਿਹੜੇ ਲੋਕ ਕ੍ਰੈਡੀਬਲੀ ਰਨ ਕਰਦੇ ਆ। ਹੁਣ ਆਪਾਂ ਗੱਲਬਾਤ ਕਰਦੇ ਆ ਸੋਸ਼ਲ ਮੀਡੀਆ ਦੇ ਰਾਹੀਂ ਨਾ, ਪੰਜਾਬੀ ਰੇਡੀਓ ਯੂਐਸਏ ਦੇ ਰਾਹੀਂ। ਤੁਹਾਨੂੰ ਪਤਾ ਪੰਜਾਬੀ ਰੇਡੀਓ ਯੂਐਸਏ ਕੀ ਆ, ਤੁਸੀਂ ਸਾਨੂੰ ਮਿਲਦੇ ਹੋ ਹਰ ਵਾਰ, ਤੁਸੀਂ ਸਾਨੂੰ ਹੈ ਨਾ ਯੂਨੀਵਰਸਿਟੀ ਮਿਲਦੇ ਹੋ ਜਾਂ ਵੱਖ-ਵੱਖ ਜਗ੍ਹਾ ਦੇ ਉੱਤੇ ਹੋਰ ਪ੍ਰੋਗਰਾਮਾਂ ਤੇ ਮਿਲਦੇ ਹੋ। ਬਿਲਕੁਲ ਪ੍ਰੋਗਰਾਮਾਂ ਦੇ ਉੱਪਰ ਹੈ ਨਗਰ ਕੀਰਤਨ ਉੱਪਰ ਮਿਲਦੇ, ਸਾਨੂੰ ਪਤਾ ਵੀ ਅਸੀਂ ਕੌਣ ਆ। ਸੋ ਸਾਡੀ ਉਹ ਉਸ ਤਰ੍ਹਾਂ ਦੀ ਬੈਕ ਹੈਗੀ ਐਜ਼ ਅ ਕ੍ਰੈਡਿਟ ਵਰਸਸ ਸੋਸ਼ਲ ਮੀਡੀਆ ਤੇ ਕੀ ਪਤਾ ਕੌਣ ਕਿਹੜੀ ਗੱਲ ਕਰ ਰਿਹਾ। ਸੋ ਉਹਦੇ ਤੇ ਯਕੀਨ ਕਰਨਾ ਏਡਾ ਸੌਖਾ ਨਹੀਂ ਆ, ਨਹੀਂ ਕਰਨਾ ਚਾਹੀਦਾ। ਸੋ ਕਮੈਂਟਸ ਖਾਸ ਤੌਰ ਤੇ ਸਾਨੂੰ ਆਦਤ ਹੁੰਦੀ ਹੈ ਵੀ ਕੋਈ ਕਿਸੇ ਨੇ ਕੋਈ ਚੀਜ਼ ਲਿਖਿਆ ਥੱਲੇ ਆਪਾਂ ਵੇਖਦੇ ਹਾਂ ਵੀ ਕਮੈਂਟ ਵਿੱਚ ਹੀ ਲੋਕਾਂ ਨੇ ਕੀ ਲਿਖਿਆ। ਉਹ ਕਮੈਂਟ ਹਵਾ ਬੰਨਣ ਦੇ ਲਈ ਜਾਂ ਬੰਦੇ ਦੇ ਲਈ ਨਹੀਂ ਹੋ ਸਕਦੇ ਆ ਤੇ ਉਹ ਇੱਕ ਮਾਸ ਇੱਕ ਹੈ ਨਾ ਆਪਾਂ ਫੇਰ ਗੱਲ ਕਰਾਂਗੇ ਸ਼ਾਇਦ ਜਿਹੜੇ ਕੈਨੇਡੀਅਨ ਜਰਨਲਿਸਟ ਆ ਉਹਨਾਂ ਨੇ ਇੱਕ ਲੈ ਕੇ ਕੀਤੀ ਕਿ ਸਿੱਖਾਂ ਨੂੰ ਕਿੱਦਾਂ ਸੋਸ਼ਲ ਮੀਡੀਆ ਉੱਪਰ ਘੇਰਿਆ ਜਾ ਰਿਹਾ ਵਾ। ਉਹਨਾਂ ਕਾਫੀ ਰਿਸਰਚ ਕਰਕੇ ਰਿਪੋਰਟ ਇਹ ਬਾਹਰ ਕੱਢੀ। ਆਪਾਂ ਆਪਣੇ ਇੱਕ ਵਾਰ ਪਿਛਲੇ ਸਾਲ ਵੀ ਆਪਣੇ ਟਾਕ ਸ਼ੋਅ ਵਿੱਚ ਗੱਲਬਾਤ ਕੀਤੀ ਸੀ। ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਫੇਰ ਉਹਨਾਂ ਗੱਲਬਾਤ ਦਾ ਹਿੱਸਾ ਬਣਾਵਾਂਗੇ। ਬਿਲਕੁਲ। ਸੋ ਜਿਹਦਾ ਦੇਖ ਕੇ ਚੱਲਣ ਦੀ ਜ਼ਰੂਰਤ ਆ ਤੇ ਕੌਣ ਕਿੱਦਾਂ ਕੀ ਪਲੋਸ ਰਿਹਾ ਆਪਾਂ ਨੂੰ, ਕਿੱਦਾਂ ਜਿਹੜਾ ਉਹ ਕਰ ਰਹੇ ਆ, ਕੌਣ ਕਿਹਨੂੰ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਹੁੰਦਾ ਨਾ। ਕਈ ਵਾਰੀ ਜਦੋਂ ਸਾਡੇ ਦੁਆਲੇ ਵੀ ਹੋ ਜਾਂਦੇ ਆ
ਉੱਥੇ ਵੀ ਸਮਝਣ ਦੀ ਲੋੜ ਹੁੰਦੀ ਵੀ ਪਿੱਛੇ ਇੰਟੈਂਸ਼ਨ ਕੀ ਆ, ਉਹ ਬੰਦੇ ਕਿਹਦੇ ਨਾਲ ਜੁੜੇ ਹੁੰਦੇ ਆ। ਸੋ ਕਈ ਵਾਰੀ ਉਹ ਸਟੇਟ ਦੇ ਸੰਦ ਹੁੰਦੇ ਆ ਜਿਹੜੇ ਜਾਣ ਬੁੱਝ ਕੇ ਸਾਨੂੰ ਬਦਨਾਮ ਕਰਨ ਦੀਆਂ ਵੀ ਜਿਹੜੀਆਂ ਕੋਸ਼ਿਸ਼ਾਂ ਕਰਦੇ, ਕਿਉਂਕਿ ਉਹਨਾਂ ਨੂੰ ਪਚਦੀਆਂ ਨਹੀਂ ਨਾ ਕੌਮ ਤੇ ਪੰਥ ਦੀਆਂ ਜਿਹੜੀਆਂ ਗੱਲਾਂ ਆ ਉਹ ਹੋ ਰਹੀਆਂ ਹੁੰਦੀਆਂ। ਦੇਖੋ ਸ਼ੋਅ ਆਪਣਾ ਚਾਹੇ ਉਹ ਟੈਕਨੋਲੋਜੀ ਦੇ ਨਾਲ ਆ, ਪਰ ਟੈਕਨੋਲੋਜੀ ਨੂੰ ਕਿਸ ਤਰੀਕੇ ਦੇ ਨਾਲ ਵਰਤ ਕੇ ਕਿਹੜੇ ਕਿਹੜੇ ਹਥਿਆਰ ਦੇ ਰੂਪ 'ਚ ਉਹਨੂੰ ਵਰਤਿਆ ਜਾ ਰਿਹਾ, ਉਹ ਵੀ ਦੱਸਣਾ ਤੁਹਾਨੂੰ ਜਿਹੜਾ ਉਹ ਜ਼ਰੂਰੀ ਸੀਗਾ। ਅਰਵਿੰਦਰ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੋ ਗਿਆ ਤੇ ਮਿਲਾਂਗੇ ਹੁਣ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਉਹ ਦਰਸ਼ਕਾਂ ਨੂੰ ਅਗਲੀ ਵਾਰ। ਉਹ ਤੱਕ ਲਈ ਲੈਂਦੇ ਹਾਂ ਇਜਾਜ਼ਤ। ਮੇਰੇ ਰਾਜਕਰਮਵੀਰ ਸਿੰਘ ਵੱਲੋਂ, ਮੇਰੇ ਹਰਵਿੰਦਰ ਸਿੰਘ ਕੰਗ ਵੱਲੋਂ ਤੁਹਾਨੂੰ ਹੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ।